ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਕੈਲੀਫੋਰਨੀਆ ਦੇ AM ਸਟੇਸ਼ਨਸ, FM ਸਟੇਸ਼ਨ, ਆਈਫੋਨ ਦੇ ਰਾਹੀਂ ਜਿੰਨੇ ਵੀ ਜੁੜੇ ਹੋਏ ਹੋ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 20 ਤਰੀਕ ਆ ਅਤੇ ਦਿਨ ਜਿਹੜਾ ਉਹ ਸ਼ੁੱਕਰਵਾਰ ਆ ਜੀ। ਪ੍ਰੋਗਰਾਮ ਜਿਹੜਾ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਸਹਿਯੋਗੀਆਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ, ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲੈਥਰੋਪ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ, ਗੁਰਚਰਨ ਸਿੰਘ, ਸਤਨਾਮ ਸਿੰਘ ਧਾਲੀਵਾਲ, ਰਮਿੰਦਰ ਬਸਰਾ, ਜੱਸੀ ਗਿੱਲ ਪਲੰਬਿੰਗ ਵਾਲੇ, ਸੁੱਖਾ ਸਿੰਘ ਆਖ ਵਾਲੇ, ਸਾਰੇ ਜਾਣੇ ਬੇਕਰ ਸਪੀਡ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਕਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ ਆਈਏ ਤਾਂ ਪੂਰੀ ਦੁਨੀਆ ਦੇ ਵਿੱਚ ਕਰੋਨਾ ਵਾਇਰਸ ਨੇ ਹਾਹਾਕਾਰ ਮਚਾਈ ਹੋਈ ਆ। ਹੁਣ ਤੱਕ ਜੇ ਲੇਟੈਸਟ ਫਿਗਰ ਜਿਹੜੇ ਆ ਆਪਾਂ ਤੁਹਾਨੂੰ ਦੱਸਦੇ ਜਾਈਏ, 2,58,852 ਲੋਕ ਜਿਹੜੇ ਕਰੋਨਾ ਵਾਇਰਸ ਦੇ ਕੇਸਿਸ ਨਾਲ ਇਨਫੈਕਟਡ ਆ। ਹੁਣ ਤੱਕ 10,544 ਮੌਤਾਂ ਪੂਰੀ ਦੁਨੀਆ 'ਚ ਹੋ ਚੁੱਕੀਆਂ ਆ। 99,922 ਲੋਕ ਜਿਹੜੇ ਰਿਕਵਰ ਹੋ ਚੁੱਕੇ ਹੈਗੇ ਆ। ਚਾਈਨਾ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਜਿਹੜੇ ਟੋਟਲ ਕੇਸ ਆ 80,967, ਸਿਰਫ 39 ਹੀ ਵਧੇ ਆ ਅਤੇ ਹੁਣ ਤੱਕ ਉਹਨਾਂ ਦੀਆਂ 3,248 ਮੌਤਾਂ ਹੋ ਚੁੱਕੀਆਂ, ਜਿਹੜੀਆਂ ਪਿਛਲੇ 24 ਘੰਟਿਆਂ 'ਚ 3 ਜ਼ਿਆਦਾ ਹੋਈਆਂ। ਇਟਲੀ ਜਿਹੜਾ ਆ, ਇਟਲੀ ਬੜੀ ਬੁਰੀ ਤਰ੍ਹਾਂ ਪ੍ਰਭਾਵਿਤ ਆ। ਇਟਲੀ ਦੇ ਵਿੱਚ 41,035 ਕੇਸ ਹੈਗੇ ਆ। ਟੋਟਲ ਡੈਥ 3,405 ਹੋ ਚੁੱਕੀਆਂ। ਉਹਨਾਂ ਦੀ ਹਜੇ ਅਪਡੇਟ ਪਿਛਲੇ 24 ਘੰਟਿਆਂ ਦੀ ਨਹੀਂ ਆਈ। ਸਪੇਨ ਜਿਹੜਾ ਆ ਉਹ ਤੀਜੇ ਨੰਬਰ 'ਤੇ ਬੁਰੀ ਤਰ੍ਹਾਂ ਪ੍ਰਭਾਵਿਤ ਆ। 20,412 ਕੇਸ ਉੱਥੇ ਹੋਏ ਹੈਗੇ ਆ। 210 ਮੌਤਾਂ ਹੋ ਚੁੱਕੀਆਂ। ਈਰਾਨ ਦੇ ਵਿੱਚ 19,644 ਕੇਸ ਹੋਏ ਆ। 24 ਘੰਟਿਆਂ ਦੇ ਵਿੱਚ 1,237 ਹੋਰ ਇਨਫੈਕਟਡ ਹੋਏ ਆ ਅਤੇ 1,433 ਮੌਤਾਂ ਜਿਹੜੀਆਂ ਹੋ ਚੁੱਕੀਆਂ। 24 ਘੰਟਿਆਂ 'ਚ 149 ਲੋਕ ਜਿਹੜੇ ਉੱਥੇ ਮਰੇ ਹੈਗੇ ਆ। USA ਦੀ ਜੇ ਅਪਡੇਟ ਕਰਦਾ ਜਾਵਾਂ, USA ਦੇ ਵਿੱਚ ਪੂਰੇ USA 'ਚ 16,073 ਕੇਸ ਹੁਣ ਤੱਕ ਹੋ ਚੁੱਕੇ ਹੈਗੇ ਆ। ਨਵੇਂ ਕੇਸ 2,284 ਹੋਏ ਹੈਗੇ ਆ। ਪਿਛਲੇ ਘੰਟਿਆਂ ਦੇ ਵਿੱਚ 219 ਮੌਤਾਂ ਜਿਹੜੀਆਂ USA 'ਚ ਹੋ ਚੁੱਕੀਆਂ ਅਤੇ ਪਿਛਲੇ ਜਿਹੜੇ ਹੈਗੇ 24 ਘੰਟਿਆਂ 'ਚ 12 ਮੌਤਾਂ ਜਿਹੜੀਆਂ USA 'ਚ ਹੋਈਆਂ ਹੈਗੀਆਂ ਜੀ। ਹੋਰ ਨਵੀਆਂ 12 ਮੌਤਾਂ ਹੋਈਆਂ ਆ। ਇਹ ਜਿੰਨੇ ਵੀ ਆંકੜੇ ਆ ਇਹ ਹਰ ਇੱਕ ਨੂੰ ਜਿਹੜੇ ਡਰਾਉਣ ਵਾਲੇ ਨਜ਼ਰ ਆ ਰਹੇ ਨੇ। ਫਰਾਂਸ ਦੇ ਵਿੱਚ ਵੀ 300 ਤੋਂ ਵੱਧ ਮੌਤਾਂ ਜਿਹੜੀਆਂ ਹੁਣ ਤੱਕ ਹੋਈਆਂ। ਉੱਥੇ ਲੋਕ ਰਿਕਵਰ ਵੀ ਜਿਹੜੇ ਉਹ ਕਾਫੀ ਹੋਏ ਆ। ਸਭ ਤੋਂ ਜ਼ਿਆਦਾ ਰਿਕਵਰੀ ਜਿਹੜੀ ਆ ਉਹ ਚਾਈਨਾ ਦੇ ਵਿੱਚ ਜਿਹੜੀ ਉਹ ਦੇਖੀ ਗਈ ਆ। ਇਟਲੀ ਦੇ ਵਿੱਚ ਜਿੰਨੇ ਲੋਕ ਰਿਕਵਰ ਹੋਏ ਨੇ ਉਹ ਤੋਂ ਥੋੜ੍ਹੀ ਘੱਟ ਜਿਹੜੀ ਆ ਸੰਖਿਆ ਦੇ ਵਿੱਚ ਹੈਗੇ ਆ, ਪਰ ਉਹ ਲੋਕ ਮਾਰੇ ਵੀ ਗਏ ਨੇ। ਇਸ ਟਾਈਮ ਸਭ ਤੋਂ ਪ੍ਰਭਾਵਿਤ ਕਰੋਨਾ ਵਾਇਰਸ ਤੋਂ ਜੇ ਕੋਈ ਮੁਲਕ ਹੈਗਾ ਆ ਅਤੇ ਉਹ ਇਸ ਮੌਕੇ ਇਟਲੀ ਹੈਗਾ। 3400 ਤੋਂ ਵੱਧ ਮੌਤਾਂ ਜਿਹੜੀਆਂ ਹੋ ਚੁੱਕੀਆਂ। ਸਪੇਨ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ 30% ਵਾਧਾ ਹੋਇਆ ਮਰਨ ਵਾਲਿਆਂ ਦੀ ਸੰਖਿਆ ਦੇ ਵਿੱਚ। ਜਰਮਨੀ ਦੇ ਵਿੱਚ ਜਿਹੜਾ ਆ ਉੱਥੇ ਹਰਜੋਤ ਸਿੰਘ ਜੀ ਪਿਛਲੇ 24 ਘੰਟਿਆਂ ਦੇ ਵਿੱਚ 10,000 ਤੋਂ ਵੱਧ ਜਿਹੜੇ ਕੇਸ ਆ ਉਹ ਹੋਰ ਵਧੇ ਨੇ ਜੀ। ਸੋ ਬਿਲਕੁਲ UK ਵੀ ਬੜੀ ਬੁਰੀ ਪੋਜੀਸ਼ਨ ਦੇ ਵਿੱਚ ਚੱਲ ਰਿਹਾ। ਜੇ UK ਦੀ ਜਿਹੜੀ ਮੈਂ ਗੱਲ ਦੱਸਦੀ ਜਾਵਾਂ, UK ਦੇ ਵਿੱਚ ਜਿਹੜਾ ਆ ਪਿਛਲੇ 24 ਘੰਟਿਆਂ ਦੇ ਵਿੱਚ 40 ਨਵੀਆਂ ਮੌਤਾਂ ਜਿਹੜੀਆਂ ਹੋ ਗਈਆਂ, ਜਿਹਦੇ ਵਿੱਚੋਂ 39 ਜਿਹੜੀਆਂ ਆ ਇੰਗਲੈਂਡ ਦੇ ਵਿੱਚ ਅਤੇ 1 ਵੇਲਜ਼ ਦੇ ਵਿੱਚ ਹੋਈ ਹੈਗੀ ਆ ਜੀ। ਅਤੇ ਆਪਾਂ ਜੇ ਇੱਥੇ ਅਮਰੀਕਾ ਦੀ ਗੱਲਬਾਤ ਕਰੀਏ ਤਾਂ ਅੱਜ ਟੈਰਰੀ ਜਿਹੜੇ ਸਕੱਤਰ ਹੈਗੇ ਆ ਉਹਨਾਂ ਨੇ ਦੱਸ ਦਿੱਤਾ ਵੀ IRS ਦੇ ਦੁਆਰਾ ਟੈਕਸ ਫਾਈਲ ਕਰਨ ਦੀ ਤਰੀਕ ਆ ਉਸ ਨੂੰ ਅੱਗੇ ਪਾ ਦਿੱਤਾ ਗਿਆ ਆ। 15 ਅਪ੍ਰੈਲ ਦੀ ਬਜਾਏ ਹੁਣ ਜਿਹੜਾ ਆ ਇਹ ਟੈਕਸ ਭਰਨ ਦੇ ਲਈ ਜਿਹੜੀ ਆ 15 ਜੁਲਾਈ ਜਿਹੜੀ ਅਖੀਰਲੀ ਤਰੀਕ ਆ ਉਹ ਕਰ ਦਿੱਤੀ ਗਈ ਆ। ਅਜੇ ਵੀ ਹਾਲ ਦੀ ਘੜੀ ਵੀ ਜਿਹੜੀ ਅਮਰੀਕਾ ਦੀ ਕਰੋਨਾ ਵਾਇਰਸ ਟਾਸਕ ਫੋਰਸ ਆ ਉਹ ਪੱਤਰਕਾਰਾਂ ਦੇ ਨਾਲ ਸੰਬੋਧਿਤ ਹੋ ਰਹੀ ਆ, ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਉਸ ਦੇ ਵਿੱਚ ਕਰ ਰਹੇ ਆ। ਇਸ ਦੇ ਵਿੱਚ ਅੱਜ ਰਾਸ਼ਟਰਪਤੀ ਟਰੰਪ ਹੁਣਾਂ ਨੇ ਹੁਣੇ ਲੇਟੈਸਟ ਆਖਿਆ, ਕਹਿੰਦੇ ਵੀ ਮੇਰੀ ਲੰਬੀ ਚੌੜੀ ਗੱਲਬਾਤ ਸੈਨੇਟ ਮੈਜੋਰਟੀ ਲੀਡਰ ਮਿਚ ਮਕੌਨਲ ਉਹਨਾਂ ਦੇ ਨਾਲ ਵੀ ਹੋਈ ਆ ਅਤੇ ਕਹਿੰਦੇ ਮੇਰੀ ਬਹੁਤ ਵਧੀਆ ਜਿਹੜੀ ਐਕਸਟ੍ਰੀਮਲੀ ਗੁੱਡ ਕਾਲ ਜਿਹੜੇ ਸ਼ੂਮਰ ਹੈਗੇ ਨੇ ਸੈਨੇਟ ਮਾਈਨੋਰਟੀ ਲੀਡਰ ਡੈਮੋਕ੍ਰੇਟ ਪਾਰਟੀ ਦੇ, ਉਹਨਾਂ ਦੇ ਨਾਲ ਜਿਹੜੀ ਆ ਉਹ ਹੋਈ ਆ ਅਤੇ ਕਹਿੰਦੇ ਵੀ ਅਸੀਂ ਜਲਦ ਹੀ ਕੋਈ ਨਾ ਕੋਈ
ਇਸ ਦੇ ਵਿੱਚ ਵਧੀਆ ਤੁਹਾਨੂੰ ਖਬਰ ਆ ਇਸ ਦੇ ਬਾਬਤ ਜਿਹੜੀ ਉਹ ਸੁਣਾ ਸਕਦੇ ਹਾਂ। ਵਧੀਆ ਖਬਰ ਤੋਂ ਭਾਵ ਵੀ ਲੋਕਾਂ ਦੀ ਜਿਹੜੀ ਫਾਈਨੈਂਸ਼ੀਅਲ ਹੈਲਪ ਵਾਲੀ ਜਿਹੜੀ ਆ, ਅਜੇ ਇਸ ਬਿਮਾਰੀ ਦਾ ਕੋਈ ਇਲਾਜ ਜਾਂ ਵੈਕਸੀਨ ਵਾਲੇ ਪਾਸੇ ਤਾਂ ਨਹੀਂ ਕੋਈ ਜਿਹੜੀ ਉਹ ਕੋਈ ਖਬਰ ਜਿਹੜੀ ਹੈਗੀ ਉਸ ਦੇ ਟਰਾਇਲਸ ਵਗੈਰਾ ਜਿਹੜੇ ਉਹ ਚੱਲ ਰਹੇ ਨੇ। ਆਪਾਂ ਉਮੀਦ ਕਰਦੇ ਹਾਂ ਵੀ ਜਲਦ ਹੀ ਜਿਹੜਾ ਕੋਈ ਨਾ ਕੋਈ ਇਸ ਦੀ ਵੈਕਸੀਨ ਜਿਹੜੀ ਆ ਉਹ ਤਿਆਰ ਹੋ ਜਾਵੇ, ਕੁਛ ਨਾ ਕੁਛ ਇਸ ਦੇ ਬਾਰੇ ਜਿਹੜਾ ਪਤਾ ਲੱਗ ਸਕੇ। ਸੋ ਇਹ ਜਿਹੜਾ ਕੁਛ ਉਹਨਾਂ ਨੇ ਹਾਲ ਦੀ ਘੜੀ ਲੇਟੈਸਟ ਜਿਹੜਾ ਉਹ ਆਖਿਆ ਸੀਗਾ। ਬਾਕੀ ਇੱਕ ਹਿਸਾਬ ਦੇ ਨਾਲ ਮੁਲਕ ਦੇ ਵਿੱਚੋਂ ਆਉਣਾ ਜਾਣਾ ਉਹਨਾਂ ਨੇ ਹਦਾਇਤਾਂ ਹੀ ਆ ਵੀ ਭਾਈ ਕਿਤੇ ਵੀ ਨਾ ਜਾਓ, ਕਿਤੇ ਵੀ ਜਿਹੜਾ ਉਹ ਨਾ ਆਓ। ਕੱਲ੍ਹ ਜਦੋਂ ਆਪਾਂ ਕੱਲ੍ਹ ਅਪਡੇਟਸ ਹਰਜੋਤ ਸਿੰਘ ਜੀ ਦੇ ਰਹੇ ਸੀਗੇ, ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਕੱਲ੍ਹ ਸ਼ਾਮ ਤੋਂ ਹੀ ਜਿਹੜੇ ਨਾਨ ਅਸੈਂਸ਼ੀਅਲ ਕੰਮ ਆ ਉਹਨਾਂ ਨੂੰ ਪੂਰੇ ਸੂਬੇ ਦੇ ਵਿੱਚ ਬੰਦ ਕਰਨ ਦੇ ਲਈ ਆਖ ਦਿੱਤਾ ਸੀਗਾ। ਸੋ ਇਹ ਹੁਣ ਕਿਸੇ ਕਾਉਂਟੀ ਕਿਸੇ ਸ਼ਹਿਰ ਤੱਕ ਸੀਮਿਤ ਨਹੀਂ ਰਿਹਾ, ਇਹ ਪੂਰੇ ਦਾ ਪੂਰਾ ਦੇਸ਼ ਪੂਰੇ ਸੂਬੇ ਦੇ ਉੱਤੇ ਪੂਰੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਨੇ ਲਾਗੂ ਕਰ ਦਿੱਤਾ ਹੈ ਵੀ ਸਾਰੇ ਦੇ ਸਾਰੇ ਜਾਣੇ ਜਿਨ੍ਹਾਂ ਦਾ ਕੰਮ ਜਿਹੜਾ ਜ਼ਰੂਰੀ ਨਹੀਂ ਹੈਗਾ ਜ਼ਿੰਦਗੀ ਦੇ ਚੱਲਣ ਦੇ ਲਈ, ਉਹਨਾਂ ਦੇ ਸਾਰੇ ਕੰਮ ਜਿਹੜੇ ਉਹ ਬੰਦ ਹੋਣਗੇ। ਲੋਕਾਂ ਨੇ ਘਰਾਂ ਦੇ ਵਿੱਚ ਸ਼ੈਲਟਰ ਇਨ ਪਲੇਸ ਲੈਣਾ ਆ ਜੀ। ਸੋ ਬਿਲਕੁਲ ਅਸੈਂਸ਼ੀਅਲ ਵਰਕ ਦੀ ਗੱਲ ਕਰਦੇ ਜਾਈਏ, ਸਿਰਫ ਅਸੈਂਸ਼ੀਅਲ ਵਰਕ ਤੇ ਜਾ ਸਕਦੇ ਹਾਂ। ਮੰਨ ਲਓ ਵੀ ਜਿਨ੍ਹਾਂ ਦੇ ਗਰੋਸਰੀ ਸਟੋਰ ਹੈਗੇ ਆ, ਗੈਸ ਸਟੇਸ਼ਨਸ ਆ, ਫਾਰਮੇਸੀ, ਹੌਸਪੀਟਲ, ਗਵਰਨਮੈਂਟ ਦੇ ਜਿਹੜੇ ਪੁਲਿਸ ਫਾਇਰ ਦੇ ਆਫਿਸਿਸ ਹੈਗੇ ਆ, ਜਾਂ ਤੁਸੀਂ ਕੋਈ ਡਾਕਟਰ ਦੇ ਅਪਾਇੰਟਮੈਂਟ ਆ ਬਿਨਾਂ ਉਹ ਤੋਂ ਬਿਨਾਂ ਕਿਤੇ ਨਹੀਂ ਜਾ ਸਕਦੇ। ਇਹ ਬੜੇ ਧਿਆਨ ਨਾਲ ਗੱਲ ਸੁਣਨ ਵਾਲੀ ਹੈਗੀ ਆ। ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਨੇ 40 ਮਿਲੀਅਨ ਰੈਜ਼ੀਡੈਂਟਸ ਨੂੰ ਸਟੇ ਐਟ ਹੋਮ ਦੇ ਆਰਡਰ ਦਿੱਤੇ ਹੈਗੇ ਆ, ਤੇ ਇਹਦੀ ਕੋਈ ਡੇਟ ਨਹੀਂ ਦੱਸੀ, ਉਸਨੇ ਐਂਡ ਡੇਟ ਨਹੀਂ ਹੈਗੀ, ਓਪਨ ਐਂਡਡ ਆ। ਤੇ ਕਹਿੰਦੇ ਆ ਭਈ ਹੋ ਸਕਦਾ 8 ਵੀਕ ਤੱਕ ਵੀ ਹੋਵੇ। ਸਾਰੇ ਜਿਹੜੇ ਆ 10 ਤੋਂ ਵੱਧ ਕਿਤੇ ਵੀ ਇਕੱਠੇ ਹੋਣ ਦੀ ਗੱਲ ਕੀਤੀ ਗਈ ਆ ਵੀ ਕਿਤੇ ਨਹੀਂ ਇਕੱਠੇ ਹੋਣਾ ਹੈਗਾ। ਈਵਨ ਜਿਹੜੇ ਬਾਹਰ ਵੀ ਜਾਂਦੇ ਆ, ਕਿਤੇ ਤੁਰਨ ਫਿਰਨ ਐਕਸਰਸਾਈਜ਼ ਕਰਨ ਜਾਂਦੇ ਆ, ਕਹਿੰਦੇ ਵੀ 6 ਫੁੱਟ ਦਾ ਡਿਫਰੈਂਸ ਚਾਹੀਦਾ। ਕਿਸੇ ਤਰ੍ਹਾਂ ਦੀ ਕੋਈ ਗੇਮ ਜਿਹੜੀ ਪਾਰਕਾਂ ਦੇ ਵਿੱਚ ਬਾਸਕਟਬਾਲ ਜਿੱਥੇ ਇਕੱਠੇ ਹੁੰਦੇ ਆ 4 5 7 ਜਣੇ, ਉਹ ਬੰਦ ਕੀਤੀ ਹੋਈ ਆ। ਪਿਛਲੇ 24 ਘੰਟਿਆਂ ਦੇ ਵਿੱਚ USA ਦੇ ਵਿੱਚ 2269 ਨਵੇਂ ਕੇਸ ਜਿਹੜੇ ਆ ਕਰੋਨਾ ਵਾਇਰਸ ਦੇ ਹੋਏ ਆ ਤੇ 12 ਮੌਤਾਂ ਹੋਈਆਂ। ਤੇ ਇਹਨੂੰ ਦੇਖਦੇ ਹੋਏ ਨਿਊਯਾਰਕ ਦੇ ਮੇਅਰ ਜਿਹੜੇ ਹੈਗੇ ਆ ਉਹਨਾਂ ਨੇ ਵੀ ਸੇਮ ਸ਼ੈਲਟਰ ਇਨ ਪਲੇਸ ਆਰਡਰ ਜਿਹੜਾ ਜਾਰੀ ਕਰ ਦਿੱਤਾ ਹੈਗਾ ਆ। ਤੇ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਹੈਗਾ ਵੀ ਨਾਨ ਐਸੈਂਸ਼ੀਅਲ ਜਿਹੜੇ ਹੈਗੇ ਆ ਵਰਕ ਫੋਰਸ ਉਹ ਘਟਾਈ ਜਾਵੇ, ਤੇ ਪਲੱਸ ਕਹਿੰਦੇ ਵੀ ਹੋ ਸਕਦਾ ਜਿਹੜੇ ਬਿਜ਼ਨਸ ਜੇ ਓਪਨ ਕਰੂਗੇ ਜਿਹੜੇ ਨਹੀਂ ਹੈਗੇ ਅਸੈਂਸ਼ੀਅਲ, ਤੇ ਉਹਨਾਂ ਨੂੰ ਬਿਜ਼ਨਸਿਸ ਨੂੰ ਅਸੀਂ ਫਾਈਨ ਕਰਾਂਗੇ। ਬਿਲਕੁਲ, ਉਹਨਾਂ ਇਸ ਟਾਈਮ ਹਰ ਇੱਕ ਦਾ ਇਹੀ ਆ ਵੀ ਘਰਾਂ 'ਚ ਰਹੋ, ਜਿਹੜੇ ਬਾਹਰ ਆਉਣਾ ਜਾਣਾ ਆ ਉਹ ਬੰਦ ਕਰੋ, ਆਪਸ ਦੇ ਵਿੱਚ ਇੱਕ ਹਿਸਾਬ ਦੇ ਨਾਲ ਜਿਹੜਾ ਮੇਲ ਜੋਲ ਬੰਦ ਕਰੋ ਵੀ, ਕਿਉਂਕਿ ਜੇ ਕੋਈ ਇਸ ਦੀ ਲਪੇਟ ਦੇ ਵਿੱਚ ਹੋਇਆ, ਕਈ ਇਹਦੀ ਲੱਛਣ ਕਿਉਂਕਿ ਇਸ ਦੇ ਪਤਾ ਹੀ ਨਹੀਂ ਲੱਗਦੇ, 2-2 ਹਫ਼ਤਿਆਂ ਤੱਕ ਇਸ ਦੇ ਲੱਛਣ ਜਿਹੜੇ ਆ ਉਹ ਨਹੀਂ ਪਤਾ ਲੱਗਦੇ, ਤਾਂ ਵੀ ਕੈਰੀਅਰ ਬੰਦਾ ਆ ਉਸ ਦਾ ਉਹ ਹੋ ਸਕਦਾ ਹੈ। ਸੋ ਇਹ ਬਹੁਤ ਜ਼ਿਆਦਾ ਸਿਚੁਏਸ਼ਨ ਜਿਹੜੀ ਗ੍ਰਿਮ ਹੈਗੀ ਆ, ਜਿਹਨੂੰ ਆਖਿਆ ਜਾਂਦਾ ਇੱਥੇ ਵੀ ਬੈਡ ਆ। ਸੋ ਹਰ ਇੱਕ ਨੂੰ ਪਰਹੇਜ਼ ਕਰਨ ਦੇ ਲਈ ਆਖਿਆ ਆ। ਨੋ ਡਾਊਟ ਹਰ ਇੱਕ ਜਾਣਾ ਜਿਹੜਾ ਉਹ ਚਾਹੁੰਦਾ ਆ ਵੀ ਚੱਲ ਭਾਈ ਹੁਣ ਮੇਰੀ ਜੋਬ ਨਾ ਜਿਹੜੀ ਉਹ ਚਲੀ ਜਾਵੇ, ਖਾਸ ਕਰਕੇ ਇੱਕ ਹਿਸਾਬ ਦੇ ਨਾਲ ਜਿਹੜੇ ਬਹੁਤ ਕਹਿ ਲਓ ਵੀ ਮਿਨੀਮਮ ਵੇਜ ਜਿਨ੍ਹਾਂ ਨੇ ਜੋਬਾਂ ਕਰਨੀਆਂ ਆ ਉਹਨਾਂ ਲਈ ਤਾਂ ਬਹੁਤ ਵੱਡੀ ਜਿਹੜੀ ਉਹ ਪ੍ਰੋਬਲਮ ਆ। ਉਹਨਾਂ ਦੇ ਕੋਲ ਕੋਈ ਫਾਈਨੈਂਸ਼ੀਅਲ ਸਟੇਬਿਲਿਟੀ ਨਹੀਂ ਹੁੰਦੀ, ਉਹਦੀ ਇੱਕ ਬੜੀ ਪ੍ਰੋਬਲਮ ਆ। ਜਿਹੜੇ ਹੈਂਡ ਟੂ ਮਾਊਥ ਚੱਲਦੇ ਉਹਨਾਂ ਦੇ ਲਈ ਬੜੀ ਪ੍ਰੋਬਲਮ ਆ। ਪਰ ਇਹ ਸਾਰੀਆਂ ਚੀਜ਼ਾਂ ਨੂੰ ਹੁਣ ਮੱਦੇਨਜ਼ਰ ਰੱਖਦੇ ਹੋਏ ਆਪਾਂ ਨੂੰ ਜ਼ਰੂਰ ਇਹ ਪ੍ਰਸ਼ਾਸਨ ਦੇ ਜਿਹੜੇ ਹੁਕਮਾਂ ਦੀ ਪਾਲਣਾ ਜਿਹੜੀ ਉਹ ਕਰਨੀ ਪੈਣੀ ਆ। ਅਦਰਵਾਈਜ਼ ਇਹ ਬਹੁਤ ਬੱਤਰ ਹਾਲਾਤ ਜਿਹੜੇ ਉਹ ਬਣ ਰਹੇ ਆ। ਆਪਾਂ ਜੇ ਤੁਸੀਂ ਗ੍ਰਾਫ ਨੂੰ ਦੇਖੋ ਤਾਂ ਇਸ ਨੇ ਛਾਲਾਂ ਮਾਰੀਆਂ ਨੇ। ਪਿਛਲੇ 1-2 ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਕੇਸ, ਦੁੱਗਣੇ ਚੌਗਣੇ ਜਿਹੜੇ ਆ ਉਹ ਕੇਸ ਕੁਛ ਹੀ ਦਿਨਾਂ ਦੇ ਵਿੱਚ ਜਿਹੜੇ ਆ ਉਹ ਹੋ ਚੁੱਕੇ ਨੇ। ਸੋ ਐਂਡਰਿਊ ਕੁਮੋ ਜਿਹੜੇ ਇੱਕ ਟਾਈਮ ਦੇ ਉੱਤੇ ਨਿਊਯਾਰਕ ਸਿਟੀ ਨੂੰ ਕਹਿੰਦੇ ਸੀ ਵੀ ਸ਼ੈਲਟਰ ਇਨ ਪਲੇਸ ਮੈਂ ਲਾਉਣ ਨਹੀਂ ਦੇਣਾ, ਹੁਣ ਪੂਰੇ ਸੂਬੇ ਦੇ ਉੱਤੇ ਜਿਹੜਾ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਨਾਨ ਅਸੈਂਸ਼ੀਅਲ ਕੰਮ ਜਿਹੜੇ ਉਹ ਬੰਦ ਕਰਨ ਦੇ ਲਈ ਆਖਿਆ ਆ। ਤੇ ਨਾਲ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਉਹਨਾਂ ਨੇ ਆਖਿਆ ਵੀ ਅਸੀਂ ਫਾਈਨ ਵੀ ਅਦਰਵਾਈਜ਼ ਕਰਾਂਗੇ। ਰਾਤੋਂ ਰਾਤ ਜਿਹੜੇ ਨਿਊਯਾਰਕ ਦੇ ਵਿੱਚ 3000 ਤੋਂ ਆਂਕੜਾ ਵੱਧ ਕੇ 7000 ਆਂਕੜਾ ਹੋ ਗਿਆ ਆ। ਇਸ ਟਾਈਮ ਅਮਰੀਕਾ ਦੇ ਵਿੱਚ ਜੇ ਕੋਈ ਸੂਬਾ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਤਾਂ ਉਹ ਹੈਗਾ ਆ ਨਿਊਯਾਰਕ ਸਿਟੀ। ਮਰਨ ਵਾਲਿਆਂ ਦੀ ਸੰਖਿਆ ਬਸ਼ਰਤੇ ਜਿਹੜੀ ਆ ਵਾਸ਼ਿੰਗਟਨ ਸਟੇਟ ਦੇ ਵਿੱਚ ਸਭ ਤੋਂ ਜ਼ਿਆਦਾ ਆ, ਪਰ ਸਭ ਤੋਂ ਜ਼ਿਆਦਾ ਜਿਹੜੇ ਕੇਸ ਆ ਉਹ ਨਿਊਯਾਰਕ ਸਿਟੀ ਤੇ ਨਿਊਯਾਰਕ ਸਟੇਟ ਦੇ ਵਿੱਚ ਜਿਹੜੇ ਇਸ ਟਾਈਮ ਆਏ ਹੋਏ ਨੇ। ਸੋ ਇਹ ਜਿਹੜੀ ਸਿਚੁਏਸ਼ਨ ਹੈ ਇਸ ਟਾਈਮ ਬਣੀ ਪਈ ਆ। ਕੋਈ ਵੀ ਜਿਹੜੀ ਸਿਟੀ ਤੁਸੀਂ ਜਿਹੜੀ ਆਪਾਂ ਤੁਹਾਨੂੰ ਆਖ ਰਹੇ ਆ, ਡਜ਼ਨਟ ਮੈਟਰ ਤੁਸੀਂ ਕਿਹੜੀ ਸਿਟੀ 'ਚ ਕੈਲੀਫੋਰਨੀਆ ਦੇ ਵਿੱਚ ਰਹਿ ਰਹੇ ਆ, ਹਰ ਇੱਕ ਸਿਟੀ ਇਸ ਦੇ ਅੰਡਰ ਜਿਹੜੀ ਉਹ ਹੈਗੀ ਆ ਸ਼ੈਲਟਰ ਇਨ ਪਲੇਸ। ਕੈਲੀਫੋਰਨੀਆ ਦਾ ਜਦੋਂ ਆਪਾਂ ਸੂਬਾ ਕਹਿ ਰਹੇ ਹਾਂ, ਹੋਲ ਸਟੇਟ ਕਹਿ ਰਹੇ ਹਾਂ,
58 ਦੀਆਂ 58 ਕਾਊਂਟੀਜ਼ ਕਹਿ ਰਹੇ ਆ, ਜਿੰਨੇ ਵੀ ਉਹਨਾਂ ਦੇ ਅੰਡਰ ਜਿਹੜੀਆਂ ਕਾਊਂਟੀਜ਼ 'ਚ ਸਿਟੀ ਆਉਂਦੀਆਂ ਆ, ਸਾਰੀਆਂ ਹੀ ਸਿਟੀਜ਼ ਦੇ ਵਿੱਚ ਜਿਹੜੀਆਂ ਸ਼ੈਲਟਰ ਇਨ ਪਲੇਸ ਆ, ਚਾਹੇ ਪਿੰਡ ਆ ਤੇ ਚਾਹੇ ਵੱਡਾ ਸ਼ਹਿਰ ਆ ਤੇ ਚਾਹੇ ਕੋਈ ਛੋਟਾ ਸ਼ਹਿਰ ਆ, 100 ਦੇ ਸਾਰੇ ਜਿਹੜੇ ਉਹ ਬੰਦ ਨੇ। ਰੈਸਟੋਰੈਂਟ ਕੋਈ ਪੁੱਛ ਰਿਹਾ ਵੀ ਓਪਨ ਕਰ ਸਕਦੇ ਆ, ਸਿਰਫ ਡਰਾਈਵ ਥਰੂ ਤੇ ਜਾਂ ਜਿਹੜੇ ਟੂ ਗੋ ਜਿਹੜੇ ਡਿਲੀਵਰੀ ਵਾਲੇ ਜਿਹੜੇ ਆ ਉਸ ਦੇ ਲਈ ਜਿਹੜੇ ਰੈਸਟੋਰੈਂਟਸ ਆ ਉਹ ਓਪਨ ਕੀਤੇ ਜਾ ਸਕਦੇ ਆ। ਅੰਦਰ ਡਾਈਨ ਇਨ ਦੇ ਲਈ ਉੱਥੋਂ ਕਹਿੰਦੇ ਵੀ ਕੁਰਸੀਆਂ ਟੇਬਲ ਜਿਹੜੇ ਉਹ ਚੱਕ ਦਿਓ, ਮੂਧੇ ਜਿਹੜੇ ਹਿਸਾਬ ਦੇ ਨਾਲ ਉੱਤੇ ਮਾਰ ਦਿਓ। ਹੁਣ ਤੱਕ ਦਾ ਸਭ ਤੋਂ ਜਿਹੜਾ ਸਖਤ ਆਰਡਰ ਆ ਉਹ ਪੈਨਸਿਲਵੇਨੀਆ ਸਟੇਟ ਦੇ ਗਵਰਨਰ ਨੇ ਜਿਹੜਾ ਜਾਰੀ ਕੀਤਾ, ਜਿਹੜਾ ਅੱਜ ਰਾਤ ਨੂੰ 8 ਵਜੇ ਲਾਗੂ ਹੋਊਗਾ। ਪੈਨਸਿਲਵੇਨੀਆ ਦੇ ਗਵਰਨਰ ਜਿਹੜੇ ਵੋਲਫ ਆ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਨੌਨ ਲਾਈਫ ਸਸਟੇਨਿੰਗ ਬਿਜ਼ਨੈਸਿਸ ਹੈਗੇ ਆ ਉਹ ਟੋਟਲੀ ਬੰਦ ਰਹਿਣੇ ਚਾਹੀਦੇ ਹੈਗੇ ਆ। ਸੋ ਉਹਨਾਂ ਨੂੰ ਕਹਿੰਦੇ ਜੇ ਨਹੀਂ ਬੰਦ ਕਰਦੇ ਹੈਗੇ, ਫੇਲਰ ਟੂ ਕੰਪਲਾਈ ਐਂਡ ਇਨਫੋਰਸਮੈਂਟ, ਜਿਹੜੇ ਬੰਦੇ ਜਿਹੜੇ ਇਹ ਬਿਜ਼ਨੈਸਿਸ ਬੰਦ ਨਹੀਂ ਕਰੂਗੇ ਉਹਨਾਂ ਨੂੰ ਸਾਈਟੇਸ਼ਨ ਦੇਣ ਦੇ ਲਈ, ਫਾਈਨ ਕਰਨ ਦੇ ਲਈ ਤੇ ਉਹਨਾਂ ਦੇ ਲਾਇਸੈਂਸ ਵੀ ਕਹਿੰਦੇ ਸਸਪੈਂਡ ਹੋ ਸਕਦੇ ਆ। ਗਵਰਨਰ ਨੇ ਜਿਹੜੀਆਂ 5 ਉਹਨਾਂ ਦੀਆਂ ਏਜੰਸੀਜ਼ ਹੈਗੀਆਂ, ਪੈਨਸਿਲਵੇਨੀਆ ਲਿਕਰ ਕੰਟਰੋਲ ਬੋਰਡ, ਡਿਪਾਰਟਮੈਂਟ ਆਫ ਹੈਲਥ, ਡਿਪਾਰਟਮੈਂਟ ਆਫ ਐਗਰੀਕਲਚਰ, Pennsylvania state police, local officials using the resources to enforce closure orders with jurisdiction, ਇਹਨਾਂ ਨੂੰ ਆਰਡਰ ਕਰ ਦਿੱਤਾ ਹੈ ਵੀ ਜਿਹੜੇ ਬਿਜ਼ਨੈਸਿਸ ਨਹੀਂ ਬੰਦ ਹੋਣਗੇ ਉਹਨਾਂ ਨੂੰ ਸਾਈਟੇਸ਼ਨ ਦਿਓ ਤੇ ਉਹਨਾਂ ਦੇ ਲਾਇਸੈਂਸ ਜਿਹੜੇ ਆ ਉਹ ਸਸਪੈਂਡ ਕਰ ਦਿਓ। ਸੋ ਸਭ ਤੋਂ ਜ਼ਿਆਦਾ ਸਖਤੀ ਜਿਹੜੀ ਆ ਹੁਣ ਤੱਕ ਕੈਲੀਫੋਰਨੀਆ, ਨਿਊਯਾਰਕ ਤੋਂ ਬਾਅਦ ਜਿਹੜੀ ਪੈਨਸਿਲਵੇਨੀਆ ਸਟੇਟ ਨੇ ਕੀਤੀ ਹੈਗੀ ਆ। ਜੀ ਬਿਲਕੁਲ, ਇਹ ਕਾਫੀ ਜ਼ਿਆਦਾ ਜਿਹੜੇ ਸਿਚੁਏਸ਼ਨ ਜਿਹੜੀ ਗ੍ਰਿਮ ਹੈਗੀ, ਇਸ ਲਈ ਜਿਹੜੇ ਸਖਤ ਜਿਹੜੇ ਆਦੇਸ਼ ਆ ਉਹ ਦੇਣੇ ਪੈ ਰਹੇ ਆ। ਅਤੇ ਸਭ ਤੋਂ ਅਫਸੋਸ ਵਾਲੀ ਗੱਲ ਆ ਵੀ ਲੋਕ ਇਸ ਨੂੰ ਅਜੇ ਵੀ ਕਈ ਥਾਵਾਂ ਦੇ ਉੱਤੇ ਸੀਰੀਅਸਲੀ ਜਿਹੜੇ ਉਹ ਨਹੀਂ ਸੀ ਲੈ ਰਹੇ। ਸੋ ਪਲੀਜ਼ ਜਿਹੜਾ ਇਸ ਨੂੰ ਸੀਰੀਅਸਲੀ ਜਿਹੜਾ ਉਹ ਲਓ। ਇਹ ਹੁਣ ਕੋਈ ਮਜ਼ਾਕ ਦਾ ਜਿਹੜਾ ਕੇਂਦਰ ਆ ਉਹ ਨਹੀਂ ਰਹਿ ਗਿਆ, ਮਜ਼ਾਕ ਦੀ ਗੱਲ ਜਿਹੜੀ ਉਹ ਨਹੀਂ ਰਹਿ ਗਈ। ਇਹ ਕੋਈ ਪਾਰਟੀਜ਼ਨ ਲਾਈਨਸ ਦੇ ਹਿਸਾਬ ਦੇ ਨਾਲ ਤਾਂ ਗੱਲ ਜਿਹੜੀ ਆ ਕਰੋਨਾ ਵਾਇਰਸ ਨੇ ਤੁਹਾਨੂੰ ਅਟੈਕ ਜਿਹੜਾ ਆ ਉਹ ਨਹੀਂ ਕਰਨਾ। ਜਿਹੜੀ ਹਰਜੋਤ ਸਿੰਘ ਜੀ ਇੱਕ ਵੀਡੀਓ ਜਿਹੜੀ ਆਪਾਂ ਦੇਖੀ ਸੀਗੀ ਵੀ ਕਈ ਲੋਕ ਅਨਸੀਰੀਅਸ ਇੰਨੇ ਆ ਵੀ ਇਸ ਜਿਹੜੀ ਮਹਾਂਮਾਰੀ ਦੇ ਦੌਰਾਨ ਵੀ ਘਰਾਂ ਦੇ ਵਿੱਚ ਜਿਹੜੇ ਵੱਡੇ ਵੱਡੇ ਫੰਕਸ਼ਨ ਜਿਹੜੇ ਕਰ ਰਹੇ ਆ। ਪਲੀਜ਼ ਹੱਥ ਜੋੜ ਕੇ ਬੇਨਤੀ ਆ ਭਾਈ, ਨਾ ਕਰੋ। ਕਿਉਂ ਆਪਣੇ ਆਪ ਨੂੰ, ਆਪਣੇ ਪਰਿਵਾਰ ਮੈਂਬਰਾਂ ਨੂੰ ਰਿਸਕ ਦੇ ਵਿੱਚ ਜਿਹੜਾ ਉਹ ਤੁਸੀਂ ਪਾ ਰਹੇ ਹੈਗੇ ਆ। ਇਹ ਕੋਈ ਲਾਹੇ ਦਾ ਸੌਦਾ ਨਹੀਂ ਹੈਗਾ, ਇਸ ਦੇ ਵਿੱਚ ਕੁਛ ਨਹੀਂ ਜਿਹੜਾ ਮਿਲਣਾ। ਕੋਈ ਨਹੀਂ, ਜਿਹੜੇ ਪ੍ਰੋਗਰਾਮ ਨਹੀਂ ਹੁੰਦੇ ਕੋਈ ਗੱਲ ਨਹੀਂ, ਉਹ ਮੁੜ ਕੇ ਕਰ ਲਿਓ ਜੇ ਤੁਹਾਨੂੰ ਇੰਨਾ ਹੀ ਜਿਹੜਾ ਚਾਅ ਹੈਗਾ ਆ। ਸਿਹਤ ਦੇ ਉੱਤੇ ਜਿਹੜਾ ਮੁੱਖ ਜਿਹੜਾ ਉਹ ਧਿਆਨ ਰੱਖਿਆ ਜਾਵੇ ਵੀ ਪਹਿਲੋਂ ਆਪਣੀ ਤੇ ਆਪਣੇ ਪਰਿਵਾਰ ਦੀ ਸਿਹਤ ਬਾਰੇ ਜਿਹੜਾ ਸੋਚੋ। ਜਿਨ੍ਹਾਂ ਦੀਆਂ ਖੁਸ਼ੀਆਂ ਮਨਾ ਰਹੇ ਆ ਤੇ ਬਾਅਦ ਦੇ ਵਿੱਚ ਐਵੇਂ ਕੋਈ ਪ੍ਰੋਬਲਮ ਆ ਗਈ ਤਾਂ ਉਹਦੇ ਖੁਸ਼ੀਆਂ ਗਮ ਦੇ ਵਿੱਚ ਤਬਦੀਲੀ ਹੋਣ ਨੂੰ ਸਮਾਂ ਨਹੀਂ ਲੱਗਦਾ। ਸੋ ਇਹ ਪਲੀਜ਼ ਇਸ ਦੇ ਹਿਸਾਬ ਦੇ ਨਾਲ ਜਿਹੜਾ ਉਹ ਤੁਸੀਂ ਸੋਚੋ। ਮਾਰੋ ਮਾਰ ਜਿਹੜੀ ਉਹ ਨਾ ਕਰੋ। ਐਵੇਂ ਇਹ ਚੀਜ਼ਾਂ ਕਰਨ ਦੇ ਲਈ ਜਿਹੜੀ ਉਹ ਚੀਜ਼ਾਂ ਨੂੰ ਧਿਆਨ ਦੇ ਨਾਲ ਤੇ ਜਿਹੜੀਆਂ ਰਿਸਟ੍ਰਿਕਸ਼ਨਸ ਲਾਈਆਂ ਆ ਉਸ ਨੂੰ ਜਿਹੜਾ ਸਮਝੋ। ਤੇ ਜੇ ਕੋਈ ਕੋਈ ਪੁੱਛਦੇ ਨੇ ਵੀ ਸਾਡੀ ਜੀ ਕੰਪਨੀ ਵਾਲਿਆਂ ਨੇ ਸਾਨੂੰ ਸੱਦਿਆ ਆ ਵੀ ਸਾਨੂੰ ਬੁਲਾ ਸਕਦੇ ਆ ਕਿ ਨਹੀਂ ਬੁਲਾ ਸਕਦੇ, ਦੇਖੋ ਇਹ ਹੁਣ ਤੁਹਾਨੂੰ ਵੀ ਦੇਖਣਾ ਪੈਣਾ ਆ। ਤੁਸੀਂ ਆਪਣੇ ਕੰਪਨੀ ਨੂੰ ਆਈਦਰ ਕਾਲ ਕਰਕੇ ਪੁੱਛੋ ਵੀ ਕੀ ਵਾਕਿਆ ਹੀ PCB ਬਣਾਉਣਾ ਆ ਇਸ ਟਾਈਮ ਅਸੈਂਸ਼ੀਅਲ ਜੋਬ ਹੈਗੀ ਆ, ਕਿਹੜੀ ਚੀਜ਼ ਜਿਹੜੀ ਅਸੈਂਸ਼ੀਅਲ ਆ, ਕਿਹੜੀ ਚੀਜ਼ ਨਹੀਂ ਹੈਗੀ, ਇਹ ਤੁਹਾਨੂੰ ਜਿਹੜਾ ਉਹ ਦੇਖਣਾ ਪੈਣਾ ਆ। ਸੋ ਮੈਨੂੰ ਲੱਗਦਾ ਰਾਜਕਵੀਰ ਸਿੰਘ ਜਿੱਦਾਂ ਪੈਨਸਿਲਵੇਨੀਆ ਨੇ ਕੀਤਾ ਨਾ, ਸੇਮ ਹੀ ਕੈਲੀਫੋਰਨੀਆ ਤੇ ਨਿਊਯਾਰਕ 'ਚ ਹੋਊਗਾ। ਨਿਊਯਾਰਕ ਦੇ ਗਵਰਨਰ ਤਾਂ ਹੁਣ ਬਹੁਤ ਅਗਰੈਸਿਵ ਹੋਏ ਆ। 4 ਮੌਤਾਂ ਪਿਛਲੇ ਕੁਝ ਘੰਟਿਆਂ 'ਚ ਨਿਊਯਾਰਕ 'ਚ ਹੋ ਗਈਆਂ। ਮੇਅਰ ਜਿਹੜੇ ਨਿਊਯਾਰਕ ਦੇ ਜਿਹੜੇ ਹੈਗੇ ਡੀ ਬਲੈਸੀਓ, ਉਹਨਾਂ ਨੇ ਫੈਡਰਲ ਗਵਰਨਮੈਂਟ ਨੂੰ ਕਿਹਾ ਵੀ ਜਿਹੜੀ ਮਿਲਟਰੀ ਆ ਉਹਨੂੰ ਮੋਬਿਲਾਈਜ਼ ਕੀਤਾ ਜਾਵੇ ਉੱਥੇ ਨਿਊਯਾਰਕ ਦੇ ਲਈ ਤੇ ਰਿਸਪੌਂਸ ਦੇਣ ਦੇ ਲਈ। ਪਹਿਲੀਆਂ 2 ਮੌਤਾਂ ਵਿਸਕੌਨਸਨ ਦੇ ਵਿੱਚ ਵੀ ਹੋਈਆਂ ਹੈਗੀਆਂ। ਇੱਕ 50 ਸਾਲਾਂ ਦੀ ਉਮਰ 'ਚ ਸੀ, ਫੌਨ ਡੂ ਲੈਕ ਕਾਉਂਟੀ ਦਾ ਬੰਦਾ, ਤੇ ਇੱਕ 90 ਸਾਲਾਂ ਦੇ ਕਰੀਬ ਸੀਗਾ ਓਜ਼ੈਕੀ ਕਾਉਂਟੀ ਦਾ। 2 ਮੌਤਾਂ ਬਰਮੌਂਟ ਤੋਂ ਜਿਹੜੀ ਆ ਖਬਰ ਆ ਰਹੀ ਸਟੇਟ ਤੋਂ ਉੱਤੇ। ਇਸੇ ਤਰ੍ਹਾਂ ਇੱਕ ਪ੍ਰੀਜ਼ੰਪਟਿਵ ਡੈਥ ਜਿਹੜੀ ਆ ਇਹ ਓਹਾਇਓ 'ਚੋਂ ਪਤਾ ਚੱਲ ਰਹੀ ਹੈਗੀ ਆ। ਇੱਕ ਬੰਦੇ ਦੀ ਮੌਤ ਜਿਹੜੀ ਆ ਕਨੈਟੀਕਟ ਦੇ ਵਿੱਚ ਹੋਈ ਹੈਗੀ ਆ। ਸੋ ਇਸੇ ਤਰ੍ਹਾਂ ਇਹ ਵੀ ਖਬਰਾਂ ਆ ਰਹੀਆਂ ਵੀ ਸਾਡੇ ਇੱਥੇ ਬੇ ਏਰੀਏ 'ਚ ਸੈਨ ਰੋਮਨ ਦੇ ਵਿੱਚ ਇੱਕ ਪੰਜਾਬੀ ਜਿਹੜਾ ਬੰਦਾ ਆ 61 ਸਾਲਾਂ ਦਾ ਸੀ, ਉਹਦੀ ਕਰੋਨਾ ਵਾਇਰਸ ਨਾਲ ਮੌਤ ਹੋਈ ਆ ਤੇ ਉਹਦੇ ਸਾਰੇ ਪਰਿਵਾਰ ਨੂੰ ਹੁਣ ਕੁਆਰੰਟਾਈਨ ਕੀਤਾ ਗਿਆ ਹੈਗਾ ਆ। ਸੋ ਬਹੁਤ ਬੁਰੀਆਂ ਖਬਰਾਂ ਜਿਹੜੀਆਂ ਕਰੋਨਾ ਵਾਇਰਸ ਨੂੰ ਲੈ ਕੇ ਆ ਰਹੀਆਂ ਹੈਗੀਆਂ। ਸੋ ਇੱਕ ਵਾਰੀ ਫੇਰ ਪਲੀਜ਼ ਬੇਨਤੀ ਇਹੀ ਕਰਦੇ ਹਾਂ ਵੀ ਸੋਸ਼ਲ ਡਿਸਟੈਂਸ ਰੱਖੋ। ਸਭ ਤੋਂ ਵਧੀਆ ਇਲਾਜ ਕਹਿੰਦੇ ਇਹਦਾ ਇਹੀ ਆ, 6 ਫੁੱਟ ਦੀ ਦੂਰੀ ਤੇ ਰਹੋ, ਸਫਾਈ ਪੂਰੀ ਤਰ੍ਹਾਂ ਰੱਖੋ। ਕੋਈ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਉੱਥੇ ਕੈਨੇਡਾ ਤੋਂ ਆ ਰਹੀਆਂ ਜਾਗੋ ਪਾਰਟੀ, 200-250 ਬੰਦਾ ਇਕੱਠਾ ਹੋਇਆ, ਬੜੀ ਮਾੜੀ ਗੱਲ ਆ। ਇੱਦਾਂ ਨਹੀਂ ਕਰਨਾ ਚਾਹੀਦਾ। ਤੁਸੀਂ ਆਪ ਵੀ ਬਿਮਾਰ ਹੋਵੋਗੇ, ਕਿਸੇ ਹੋਰ ਨੂੰ ਵੀ ਬਿਮਾਰ ਕਰੋਗੇ।
ਸੋ ਬਿਲਕੁਲ ਕਿਉਂਕਿ ਇਹ ਕੀ ਹੋਣਾ ਆ, ਮੁੜ ਕੇ ਉਹ ਜਿਹੜੀਆਂ ਵੀਡੀਓਜ਼ ਆ ਨਾ, ਔਰ ਇੱਥੇ ਦੀਆਂ ਜਿਹੜੀਆਂ ਜਿੰਨੇ ਵੀ ਆਫੀਸ਼ੀਅਲਸ ਆ ਉਹਨਾਂ ਦੇ ਕੋਲ ਜਾਣੀਆਂ, ਉਹਨੇ ਕਹਿਣਾ ਦੇਖੋ ਵੀ ਇਹ ਜਿਹੜੇ ਪੰਜਾਬੀ ਆ ਇਹ ਮੰਨਦੇ ਨਹੀਂ ਹੈਗੇ, ਇਹ ਬਹੁਤ ਧਿਆਨ ਰੱਖਣ ਯੋਗ ਗੱਲ ਹੈਗੀ ਆ। ਅਤੇ ਇਸ ਤੋਂ ਬਾਅਦ ਜਿਹੜੀ ਹੋਰ ਇੰਪੋਰਟੈਂਟ ਖਬਰ ਆ ਰਹੀ ਹੈਗੀ ਆ, ਹੁਣੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਅਨਾਊਂਸ ਕੀਤਾ ਆ ਵੀ USA ਦਾ ਸਦਰਨ ਬਾਰਡਰ ਜਿਹੜਾ ਮੈਕਸੀਕੋ ਦੇ ਨਾਲ ਆ, ਉਹ ਅੱਜ ਰਾਤ ਤੋਂ ਸ਼ਟ ਡਾਊਨ ਕਰ ਰਹੇ ਹੈਗੇ ਆ। ਸੋ ਮੈਕਸੀਕੋ ਨਾਲ ਦਾ ਜਿਹੜਾ ਸਦਰਨ ਬਾਰਡਰ ਆ, ਉਹ ਅੱਜ ਸ਼ਾਮ ਨੂੰ ਸ਼ਟ ਡਾਊਨ ਹੋ ਜਾਣਾ। ਉੱਥੇ ਬਹੁਤ ਜ਼ਿਆਦਾ ਜਿਹੜਾ ਰਸ਼ ਹੋਇਆ ਸੀ ਕਾਰਾਂ ਦਾ, ਲੋਕਾਂ ਨੂੰ ਵਾਪਸ ਜਾਣ ਦਾ, ਕਈ US ਦੇ ਸਿਟੀਜ਼ਨ ਜਿਹੜੇ ਆ ਉਹ ਵਾਪਸ ਆਉਣ ਨੂੰ। ਸੋ ਟੂਰਿਜ਼ਮ ਅਤੇ ਰੀਕ੍ਰੀਏਸ਼ਨ ਜਿਹੜੀ ਟੋਟਲੀ ਇਹ ਸਟਾਪ ਹੋਣੀ ਚਾਹੀਦੀ ਆ। ਨੌਨ ਅਸੈਂਸ਼ੀਅਲ ਵਰਕਰਸ ਜਿਹੜੇ ਆ ਉਹਨਾਂ ਨੂੰ ਘਰ ਰਹਿਣ ਦੀ ਜਿਹੜੀ ਬੇਨਤੀ ਕੀਤੀ ਗਈ ਹੈਗੀ ਆ। IRS ਦੀ ਆਪਾਂ ਗੱਲ ਆਲਰੇਡੀ ਕਰ ਗਏ ਹੈਗੇ ਆ। ਸਾਡੇ ਲਾਗੇ ਸੈਨ ਮਟਿਓ ਸ਼ਹਿਰ ਆ, ਉੱਥੇ ਦੇ ਮੇਅਰ ਨੇ ਵੀ ਕਰਤਾ ਵੀ ਓਨਲੀ ਅਸੈਂਸ਼ੀਅਲ ਜੌਬਸ ਜਿਹੜੀਆਂ ਆ ਉਹੋ ਹੀ ਲੋਕ ਆਉਣ, ਬਾਕੀ ਸਾਰੇ ਜਿਹੜੇ ਆ ਘਰਾਂ ਦੇ ਵਿੱਚ ਰਹਿਣ। ਮੈਕਸੀਕੋ ਦੇ ਵਿੱਚ ਵੀ ਜਿਹੜੇ ਕੇਸ ਆ ਵੱਧ ਰਹੇ ਆ, ਹੁਣ ਤੱਕ 118 ਕੇਸ ਮੈਕਸੀਕੋ 'ਚ ਹੋ ਚੁੱਕੇ ਹੈਗੇ ਆ। ਇਸੇ ਤਰ੍ਹਾਂ ਜੇ ਮੀਡੀਆ ਦੀ ਗੱਲ ਕਰਦੇ ਜਾਈਏ, NBC ਦਾ ਇੱਕ EMPLOYEE ਜਿਹੜਾ ਆ ਉਹ ਕਰੋਨਾ ਵਾਇਰਸ ਦੇ ਨਾਲ ਉਹਦੀ ਮੌਤ ਹੋ ਗਈ ਆ। ਜੀ ਬਿਲਕੁਲ। ਸੋ ਬਹੁਤ ਸਾਰੇ ਲੋਕ ਜਿਹੜੇ ਪੁੱਛ ਰਹੇ ਨੇ ਵੀ ਆਹ ਬਿਜ਼ਨਸ ਓਪਨ ਆ, ਬਿਜ਼ਨਸ ਓਪਨ ਆ। ਵੈਸੇ ਤਾਂ ਜੇ ਤੁਹਾਡੇ ਕੋਲ ਉਹਨਾਂ ਦਾ ਫ਼ੋਨ ਨੰਬਰ ਹੈਗਾ, ਤੁਸੀਂ ਉਹਨਾਂ ਨੂੰ ਕਾਲ ਕਰਕੇ ਵੀ ਪੁੱਛ ਸਕਦੇ ਆ। ਅਤੇ ਪਰ ਇਹ ਚੀਜ਼ਾਂ ਦੇਖਣ ਵਾਲੀਆਂ। Amazon ਦੇ ਬਾਰੇ ਜਿਹੜੇ ਬਹੁਤ ਸਾਰੇ ਲੋਕਾਂ ਗੱਲ ਕਰ ਰਹੇ ਆ ਵੀ ਸ਼ਿਫਟਾਂ ਜਿਹੜੀ ਉਹਨਾਂ ਨੇ ਅਜੇ ਤੱਕ ਕੈਂਸਲ ਨਹੀਂ ਕੀਤੀਆਂ। ਕਹਿੰਦੇ ਵੀ ਫਰੀਮੌਂਟ ਵਾਲੇ ਜਿਹੜੇ ਉਹ ਵੀ ਅਜੇ ਓਪਨ ਹੈਗੇ ਆ। ਕੋਈ ਪੁੱਛ ਰਿਹਾ ਵੀ ਟੈਕਸੀ ਵਾਲੇ ਜਿਹੜੇ ਉਹ ਕੀ ਕਰ ਸਕਦੇ ਆ। ਟੈਕਸੀ ਵਾਲੇ ਅਸੈਂਸ਼ੀਅਲ ਬਿਜ਼ਨਸ ਆ, ਲੋਕਾਂ ਨੂੰ ਇੱਕ ਥਾਂ ਤੋਂ ਦੂਜੇ ਥਾਂ ਦੇ ਉੱਤੇ ਪਹੁੰਚਾਉਣਾ। ਪਰ ਵੈਸੇ ਉੱਦਾਂ ਲੋਕਾਂ ਦਾ ਤੋਰਾ ਫੇਰਾ ਜਿਹੜਾ ਉਹ ਘਟਿਆ ਹੈਗਾ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਉਹਨਾਂ ਦੇ ਬਿਜ਼ਨਸ ਦੇ ਉੱਤੇ ਵੀ ਡੈਫੀਨੇਟਲੀ ਅਸਰ ਹੈਗਾ ਆ। ਬਿਲਕੁਲ। ਜਿਹੜੀ ਲਿਸਟ ਹੈਗੀ ਆ ਨਾ, ਗੂਗਲ 'ਤੇ ਤੁਸੀਂ ਸਰਚ ਕਰ ਸਕਦੇ ਵੀ ਕਿਹੜੇ ਬਿਜ਼ਨਸ ਓਪਨ ਕਰ ਸਕਦੇ ਆ, ਕਿਹੜੇ ਨਹੀਂ ਕਰ ਸਕਦੇ। ਬੜੀ ਕਲੀਅਰਲੀ ਇਹ ਰੈਗੂਲੇਸ਼ਨ ਲਿਖੀ ਹੋਈ ਹੈਗੀ ਆ। ਜੀ ਬਿਲਕੁਲ। ਪਰ ਬਹੁਤ ਸਾਰੇ ਜਿਹੜੇ ਨਾਨ ਅਸੈਂਸ਼ੀਅਲ ਨੇ ਉਹ ਜਿਹੜੇ ਬੰਦ ਕੀਤੇ ਜਾ ਰਹੇ। ਕੋਈ ਮਕੈਨਿਕ ਦਾ ਪੁੱਛ ਰਿਹਾ, ਆਈ ਥਿੰਕ ਮਕੈਨਿਕ ਵਾਲੇ ਜਿਨ੍ਹਾਂ ਨੇ ਵੀ ਓਪਨ ਕਰਨਾ ਹੈ, ਇਹਦਾ ਮਤਲਬ ਇਹ ਨਹੀਂ ਆ ਵੀ ਤੁਸੀਂ ਪ੍ਰੀਕਾਸ਼ਨ ਨਹੀਂ ਲੈਣਾ। ਪ੍ਰੀਕਾਸ਼ਨ ਤੁਹਾਨੂੰ ਫਿਰ ਵੀ ਜਿਹੜੇ ਉਸ ਹਿਸਾਬ ਦੇ ਨਾਲ ਪੂਰੇ ਰੱਖਣੇ ਪੈਣੇ ਆ। ਹਾਈਜੀਨ ਜਿਹੜੀ ਆ ਤੁਹਾਨੂੰ ਉਹ ਪੂਰੀ ਤਰ੍ਹਾਂ ਜਿਹੜੀ ਉਹ ਰੱਖਣੀ ਪੈਣੀ ਆ। ਟਰੱਕਿੰਗ ਵਾਲੇ ਚੱਲ ਰਹੇ ਆ, FMCSA ਨੇ ਤਾਂ ਸਗੋਂ ਹੋਰ ਜਿਹੜੇ ਇਸ ਦੇ ਵਿੱਚ ਛੋਟਾਂ ਜਿਹੜੀਆਂ ਦਿੱਤੀਆਂ ਆ। ਸੋ ਹਾਲ ਦੀ ਘੜੀ ਜਿਹੜੀਆਂ ਕੰਪਨੀਆਂ ਉਹ ਬੰਦ ਜਿਹੜੀਆਂ ਨਹੀਂ ਕਰ ਰਹੀਆਂ, ਜਿਹੜੀਆਂ ਕਹਿੰਦੇ ਆ ਵੀ ਆਪਣੇ ਆਪ ਨੂੰ ਅਜੇ ਵੀ ਕਈ ਅਸੈਂਸ਼ੀਅਲ ਜਿਹੜੀ ਆਖੀ ਜਾਂਦੇ ਆ, ਉਹਨਾਂ ਨੂੰ ਜਿਹੜੀ ਅਕਲ ਨੂੰ ਹੱਥ ਮਾਰਨਾ ਚਾਹੀਦਾ ਆ। ਉਹ ਪਲੀਜ਼ ਜਿਹੜੇ ਆਪਣਾ ਕੰਮਕਾਰ ਆ ਉਹ ਜਿਹੜਾ ਬੰਦ ਕਰਨ, ਕਿਉਂਕਿ ਅਦਰਵਾਈਜ਼ ਸ਼ੈਲਟਰ ਇਨ ਪਲੇਸ ਦਾ ਜਿਹੜਾ ਉਹ ਕੋਈ ਫਾਇਦਾ ਨਹੀਂ ਰਹਿਣਾ। ਫਿਰ ਇਹਨਾਂ ਨੂੰ ਕਰਫਿਊ ਲਾਉਣਾ ਪੈਣਾ ਆ, ਫਿਰ ਨੈਸ਼ਨਲ ਗਾਰਡ ਬਾਹਰ ਆਉਣਗੇ ਅਤੇ ਫਿਰ ਕਹਿਣਾ ਵੀ ਹਾਹਾਕਾਰ ਮੱਚ ਗਈ ਆ। ਸੋ ਪਹਿਲਾਂ ਹੀ ਜਿਹੜੇ ਆ ਉਹ ਸਿਵਲ ਤਰੀਕੇ ਦੇ ਨਾਲ ਹੀ ਆਪਾਂ ਜਿਹੜਾ ਉਹ ਮੰਨ ਜਾਈਏ, ਅਤੇ ਜੇ ਡੰਡੇ ਦੇ ਨਾਲ ਕਰਾਉਣ ਲੱਗੇ ਤਾਂ ਫਿਰ ਕੰਮ ਜਿਹੜਾ ਆ ਉਹ ਔਖਾ ਹੋਣਾ, ਅਤੇ ਸਾਰੇ ਲੋਕਾਂ ਨੂੰ ਉਹ ਕਿਤੇ ਨਾ ਕਿਤੇ ਫਿਰ ਉਹ ਚੁਭਣਾ ਵੀ ਆ। ਕਿਉਂਕਿ ਉਹਦੇ 'ਚ ਕੀ ਆ ਨਾ, ਵੀ ਕਈ ਵਾਰੀ ਬਹੁਤ ਹੀ ਜ਼ਰੂਰੀ ਆ, ਕਿਸੇ ਦਾ ਕੋਈ ਪਰਿਵਾਰਕ ਮੈਂਬਰ ਬਿਮਾਰ ਆ, ਕਿਸੇ ਲਈ ਤੁਸੀਂ ਦਵਾਈ ਲੈਣ ਜਾ ਰਹੇ ਹੋ, ਹਜੇ ਤਾਂ ਉਹ ਅਸੈਂਸ਼ੀਅਲ 'ਚ ਆ, ਪਰ ਮੁੜ ਕੇ ਵੀ ਜਦੋਂ ਸਖਤੀ ਹੋਊਗੀ ਫਿਰ ਸਾਰੇ ਜਣੇ ਜਿਹੜੇ ਪ੍ਰੋਬਲਮ 'ਚ ਆਊਗੇ। ਅਤੇ ਇਹਦੇ ਵਿੱਚ ਰਾਜਕਨਵੀਰ ਸਿੰਘ ਜੀ, ਸਭ ਤੋਂ ਜ਼ਿਆਦਾ ਜਿਹੜਾ ਆ ਕਰੋਨਾ ਵਾਇਰਸ ਨਾਲੋਂ ਆਪਾਂ ਪਹਿਲੇ ਦਿਨ ਤੋਂ ਦੱਸਦੇ ਰਹੇ ਹਾਂ ਵੀ ਕਰੋਨਾ ਵਾਇਰਸ ਨਾਲ ਮੌਤਾਂ ਘੱਟ ਹੋਣੀਆਂ ਅਤੇ ਜਿੰਨੀਆਂ ਫਾਈਨੈਂਸ਼ੀਅਲ ਹਾਰਡਸ਼ਿਪ ਨਾਲ ਹੋਣੀਆਂ ਆ। ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ 2000 ਦੇ ਕਰੀਬ ਦਿਨ ਦੇ ਹਿਸਾਬ ਨਾਲ ਲੋਕ ਜਿਹੜੇ ਆ ਅਨਪਲਾਇਮੈਂਟ ਭਰਦੇ ਸੀ, ਅਤੇ ਪਿਛਲੇ ਮੰਗਲਵਾਰ 80,000 ਲੋਕਾਂ ਨੇ ਇੱਕ ਦਿਨ 'ਚ ਅਨਪਲਾਇਮੈਂਟ ਭਰੀ ਹੈਗੀ ਆ। ਇਸ ਹਫ਼ਤੇ ਦੇ ਐਂਡ ਤੱਕ ਪੂਰੇ USA ਦੇ ਵਿੱਚ 2.25 ਮਿਲੀਅਨ ਲੋਕ ਜਿਹੜੇ ਆ ਉਹ ਅਨਪਲਾਇਮੈਂਟ ਫਾਈਲ ਕਰਨਗੇ। ਇਹ ਐਡੀ ਵੱਡੀ ਗਿਣਤੀ, ਇਹ ਜਿਹੜਾ ਫਿਗਰ ਮੈਂ ਦਿੱਤਾ ਹੈਗਾ ਆ, ਇਹ ਕੈਲੀਫੋਰਨੀਆ ਦੇ ਗਵਰਨਰ ਵੱਲੋਂ ਪੂਰੀ ਸਟੇਟ ਸ਼ਟਡਾਊਨ ਤੋਂ ਪਹਿਲਾਂ, ਨਿਊਯਾਰਕ ਦੇ ਤੋਂ ਸ਼ਟਡਾਊਨ ਤੋਂ ਪਹਿਲਾਂ, ਅਤੇ ਪੈਨਸਿਲਵੇਨੀਆ ਸਟੇਟ ਦੇ ਸ਼ਟਡਾਊਨ ਤੋਂ ਪਹਿਲਾਂ ਦਾ ਆ। ਸੋ ਇਹ ਤੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਮਿਲੀਅਨਸ ਆਫ ਲੋਕ ਜਿਹੜੇ ਆ ਉਹ ਨੈਕਸਟ ਵੀਕ ਅਨਪਲਾਇਮੈਂਟ ਅਪਲਾਈ ਕਰਨਗੇ। ਜੀ ਬਿਲਕੁਲ। ਸਟਾਕ ਮਾਰਕੀਟ ਅੱਜ ਕਾਫੀ ਚਿਰਾਂ ਬਾਅਦ ਜਿਹੜਾ 20,000 ਦਾ ਆંકੜਾ ਹੈ ਉਸ ਤੋਂ ਥੱਲੇ ਜਿਹੜੀ ਉਹ ਆ ਗਈ ਆ। ਚਾਹੇ ਸਟਿਮੂਲਸ ਪੈਕੇਜ ਦੀ ਗੱਲ ਹੋਵੇ ਨਾ ਹੋਵੇ, ਪਰ ਹਾਲ ਦੀ ਘੜੀ ਲੋਕਾਂ ਦਾ ਸਟਾਕ ਦੇ ਵਿੱਚ ਭਰੋਸਾ ਆ ਉਹ ਕਾਫੀ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਘਟ ਚੁੱਕਾ ਹੋਇਆ ਆ। ਅੱਜ ਜਿਹੜੀ ਹਾਲ ਦੀ ਘੜੀ ਜਦੋਂ ਆਪਾਂ ਤੁਹਾਨੂੰ ਗੱਲ ਕਰ ਰਹੇ ਹਾਂ ਉਹ 200 ਪੁਆਇੰਟ ਜਿਹੜੀ ਥੱਲੇ ਡਿੱਗੀ ਹੋਈ ਆ। ਅੱਜ ਨਾਲੇ ਨਿਊਯਾਰਕ ਸਟਾਕ ਐਕਸਚੇਂਜ ਦੇ ਵਿੱਚ ਕਹਿੰਦੇ ਲਾਸਟ ਦਿਨ ਹੋਊਗਾ ਵੀ ਜਿਹੜੀ ਟ੍ਰੇਡਿੰਗ ਆ ਉੱਥੇ ਔਨ ਫਲੋਰ ਜਿਹੜੇ ਲੋਕਾਂ ਦੇ ਜ਼ਰੀਏ ਜਿਹੜੀ ਹੋਊਗੀ। ਇਸ ਤੋਂ ਬਾਅਦ ਦੇ ਵਿੱਚ ਜਿਹੜੀ ਹੈ ਸਿਰਫ ਔਨਲਾਈਨ ਟ੍ਰੇਡਿੰਗ ਹੀ ਉਹਨਾਂ ਨੇ, ਇਲੈਕਟ੍ਰੋਨਿਕ ਟ੍ਰੇਡਿੰਗ ਹੀ ਸਿਰਫ ਅਤੇ ਸਿਰਫ ਉਸ ਦੇ ਵਿੱਚ ਓਪਨ ਰੱਖਣੀ ਆ। ਗੈਸ ਸਟੇਸ਼ਨ ਓਪਨ ਨੇ ਕਿਉਂਕਿ ਇਹ ਐਸੈਂਸ਼ੀਅਲ ਜਿਹੜੀ ਬਿਜ਼ਨਸ ਦਾ ਜਿਹੜਾ ਉਹ ਪਾਰਟ ਹੈਗਾ ਆ। ਮੀਡੀਆ ਦੇ ਜਿਹੜੇ ਹਾਊਸਿਸ ਹੁੰਦੇ ਆ ਜਿਨ੍ਹਾਂ ਦੇ ਵਿੱਚ ਰੇਡੀਓ TV ਵਾਲੇ ਵੀ ਆਉਂਦੇ, ਉਹ ਵੀ ਓਪਨ ਨੇ ਕਿਉਂਕਿ ਲੋਕਾਂ ਨੂੰ
ਹਰ ਇੱਕ Information ਦੇਣੀ ਆ। ਇਨਫੋਰਮੇਸ਼ਨ ਜਿਹੜੀ ਆ ਉਹ ਦੱਸਣੀ ਹੁੰਦੀ ਆ। ਸੋ ਇੱਕ ਵਾਰੀ ਫੇਰ ਦੱਸਦੇ ਜਾਈਏ, IRS ਨੇ ਆਪਣੀ ਟੈਕਸ ਫਾਈਲ ਕਰਨ ਦੀ ਡੈਡਲਾਈਨ ਆ ਉਸ ਨੂੰ ਹੁਣ 15 ਜੁਲਾਈ ਜਿਹੜਾ ਆ ਉਹ ਕਰ ਦਿੱਤਾ ਹੈਗਾ ਆ। ਸੋ ਇਹ ਜਿਹੜੀ ਸਿਚੁਏਸ਼ਨ ਜਿਹੜੀ ਬਣੀ ਆ, ਅਤੇ ਨਾਲ ਹੀ ਜਿਹੜੇ ਹਰਜੋਤ ਸਿੰਘ ਜੀ ਇਹ ਵੀ ਦੱਸਦੇ ਜਾਈਏ, 4 ਜਿਹੜੇ ਹੁਣ ਇਸ ਟਾਈਮ ਕਰਪਟ ਪੋਲੀਟੀਸ਼ਨਾਂ ਦੇ ਨਾਮ ਜਿਹੜੇ ਸਾਹਮਣੇ ਆ ਰਹੇ ਨੇ, ਜਿਨ੍ਹਾਂ ਵਿੱਚ ਇੱਕ ਡੈਮੋਕ੍ਰੇਟ ਇੱਥੋਂ ਦੀ ਕੈਲੀਫੋਰਨੀਆ ਦੀ ਸੈਨੇਟਰ ਡਾਇਨ ਫਾਈਨਸਟਾਈਨ ਅਤੇ 3 ਜਿਹੜੇ ਰਿਪਬਲਿਕਨ ਸੈਨੇਟਰ ਆ ਜਿਨ੍ਹਾਂ ਨੇ ਇਹ ਸਟਾਕ ਮਾਰਕੀਟ ਡਿੱਗਣ ਤੋਂ ਪਹਿਲਾਂ ਆਪਣੇ ਜਿਹੜੇ ਐਕਸਚੇਂਜ ਸਟਾਕ ਆ ਉਹ ਵੇਚ ਦਿੱਤੇ ਸੀਗੇ। ਡਾਇਨ ਫਾਈਨਸਟਾਈਨ ਜਿਹੜੀ ਆ ਉਹ ਇੱਕ ਰਿਚਰਡ ਬਰ ਜਿਸ ਤੋਂ ਇਹ ਸਾਰਾ ਜਿਹੜਾ ਨਾ ਸ਼ੁਰੂਆਤ ਹੋਈ ਸੀਗੀ, ਕੈਲੀ ਲੋਫੀਅਲ, ਜੇਮਸ ਇਨਹੋਫ, ਇਹ 4 ਜਾਣਿਆਂ ਨੇ ਮਿਲੀਅਨਸ ਦੀ ਤਾਦਾਦ ਦੇ ਵਿੱਚ ਆਪਣੇ ਜਿਹੜੇ ਸਟਾਕ ਆ ਇਹ ਸਟਾਕ ਮਾਰਕੀਟ ਡਿੱਗਣ ਤੋਂ ਪਹਿਲਾਂ ਜਿਹੜੇ ਆ ਉਹ ਵੇਚ ਦਿੱਤੇ ਸੀ। ਇਹਨਾਂ ਵਿੱਚ ਜਿਹੜਾ ਰਿਚਰਡ ਬਰ ਆ ਉਹ ਤਾਂ ਇੰਟੈਲੀਜੈਂਸ ਕਮੇਟੀ ਦਾ ਚੇਅਰਮੈਨ ਜਿਹੜਾ ਹੈਗਾ, ਜਿਸ ਦੇ ਕੋਲ ਉਹਨੂੰ ਪਹਿਲਾਂ ਹੀ ਕਿਤੇ ਨਾ ਕਿਤੇ ਇੱਕ ਖਦਸ਼ਾ ਸੀਗਾ ਵੀ ਸਟਾਕ ਮਾਰਕੀਟ ਇਸ ਦੇ ਕਰਕੇ ਜਿਹੜੀ ਉਹ ਡਿੱਗ ਸਕਦੀ ਆ। ਸੋ ਉਦੋਂ ਤਾਂ ਹੁਣ ਮੈਂ ਰਾਜਕਰਮਵੀਰ ਸਿੰਘ ਦੇਖਿਆ ਵੀ ਕਈ ਰਿਪਬਲਿਕਨ ਵੀ ਜਿਹੜੇ ਆ ਉਹ ਕਹਿ ਰਹੇ ਵੀ ਇਹਨੂੰ ਹੁਣ ਜਿਹੜਾ ਅਸਤੀਫਾ ਦੇਣਾ ਚਾਹੀਦਾ ਹੈ। ਬਿਲਕੁਲ, ਇਹ ਨਹੀਂ ਬਹੁਤ ਜ਼ਰੂਰੀ ਆ। ਹੁਣ ਇੱਕ ਵਾਰੀ ਇਹ ਸਾਰਾ ਜਿਹੜਾ ਮਸਲਾ ਆ ਨਿਕਲ ਜਾਵੇ, ਇਹ ਹਾਲਾਤ ਥੋੜੇ ਠੀਕ ਹੋ ਜਾਣ ਤੇ ਇਹਨਾਂ ਦੇ ਨਾਂ ਨਹੀਂ ਭੁੱਲਣੇ ਵੀ ਇਹ ਕਿੱਥੋਂ ਦੇ ਜਿਹੜੇ ਤੁਸੀਂ ਦੇਖੋ ਵੀ ਇਹ ਜਿਹੜੇ ਆ ਜਿਨ੍ਹਾਂ ਨੂੰ ਪਹਿਲਾਂ ਇਨਫੋਰਮੇਸ਼ਨ ਮਿਲਦੀ ਹੈ, ਨਹੀਂ ਸਾਰੇ ਮਿਲੀਅਨਸ ਆਫ ਡਾਲਰ ਬਣਾਉਣੇ, ਜਿਹੜੇ ਵਿਚਾਰਿਆਂ ਦੀ ਸਾਰੀ ਉਮਰ ਦੀ ਰਿਟਾਇਰਮੈਂਟ ਸੀਗੀ ਉਹ ਸਾਰੇ ਜ਼ੀਰੋ ਹੋ ਗਏ ਹਨਾ, ਉਹਨਾਂ ਨੇ ਕਿੱਦਾਂ ਜੀਣਾ ਹੈਗਾ। ਸੋ ਇਹ ਬਹੁਤ ਧਿਆਨ 'ਚ ਰੱਖੋ ਜਦੋਂ ਵੋਟਾਂ ਪੈਣੀਆਂ ਨਾ, ਚਾਹੇ ਰਿਪਬਲਿਕਨ ਆ ਚਾਹੇ ਡੈਮੋਕ੍ਰੇਟਿਕ ਕੋਈ ਵੀ, ਇਹ ਬਿਲਕੁਲ ਤੁਹਾਨੂੰ ਧਿਆਨ 'ਚ ਰੱਖਣਾ ਚਾਹੀਦਾ। ਸੋ ਕਰੋਨਾ ਵਾਇਰਸ ਨੂੰ ਲੈ ਕੇ ਰਾਜਕਰਮਵੀਰ ਸਿੰਘ ਜੀ ਕੱਲ੍ਹ ਵੀ ਕਈ ਕਾਲਾਂ ਆਈਆਂ ਸੀ ਵੀ ਬਿਊਟੀ ਸਲੂਨ ਬਹੁਤ ਸਾਰੇ ਆਪਣੀਆਂ ਬੀਬੀਆਂ ਕੰਮ ਕਰਦੀਆਂ, ਹੇਅਰ ਸਲੂਨ ਇਹ ਨਿਊਯਾਰਕ ਨੇ ਟੋਟਲੀ ਬੰਦ ਕੀਤੇ। ਸੋ ਕੈਲੀਫੋਰਨੀਆ 'ਚ ਵੀ ਇਹ ਬੰਦ ਆ। ਇਹ ਐਸੈਂਸ਼ੀਅਲ ਬਿਜ਼ਨਸ ਨਹੀਂ ਹੈਗਾ, ਲੋਕਾਂ ਦਾ ਜਿਹੜਾ ਵਾਲ ਕਟਾਏ ਬਗੈਰ ਸਰ ਜਾਂਦਾ ਆ ਤੇ ਕੋਈ ਲਾਈਫ ਇੰਪੋਰਟੈਂਟ ਲਾਈਫ ਜੀਣ ਦੇ ਲਈ ਕੋਈ ਇੰਪੋਰਟੈਂਟ ਚੀਜ਼ ਨਹੀਂ ਆ, ਇਸ ਲਈ ਸਾਰੇ ਬਿਜ਼ਨਸ ਜਿਹੜੇ ਉਹ ਬੰਦ ਹੋਣਗੇ। ਤੇ ਬਾਅਦ ਦੇ ਵਿੱਚ ਐਵੇਂ ਕੋਈ ਸ਼ਿਕਾਇਤ ਕਰ ਦੂਗਾ ਜੇ ਤੁਸੀਂ ਖੋਲ੍ਹ ਹੀ ਰੱਖਿਆ ਤੇ ਫਿਰ ਬਾਅਦ ਦੇ ਵਿੱਚ ਤੁਹਾਨੂੰ ਪ੍ਰੋਬਲਮ ਆਊਗੀ। ਜਿੱਦਾਂ ਨਿਊਯਾਰਕ ਵਾਲਿਆਂ ਨੇ ਵੀ ਕਿਹਾ, ਪੈਨਸਿਲਵੇਨੀਆ ਨੇ ਵੀ ਕਿਹਾ, ਸਾਈਟੇਸ਼ਨ ਵੀ ਦੇਵਾਂਗੇ ਤੇ ਲਾਇਸੈਂਸ ਵੀ ਰੱਦ ਕਰ ਸਕਦੇ ਆ। ਇੱਥੇ ਵੀ ਇੱਦਾਂ ਦੀਆਂ ਜਿਹੜੀਆਂ ਇਹਨਾਂ ਨੇ ਜਿਹੜੇ ਨਾਲ ਦੇ ਨਾਲ ਹੁਣ ਕਹਿ ਰਹੇ ਆ, ਕਿਉਂਕਿ ਲੋਕ ਜੇ ਪਹਿਲੀ ਗੱਲ ਕਹੀ ਦੇ ਉੱਤੇ ਨਹੀਂ ਮੰਨਣਗੇ ਤਾਂ ਫਿਰ ਉਹਨਾਂ ਨੂੰ ਸਖਤ ਕਦਮ ਜਿਹੜੇ ਉਹ ਚੱਕਣੇ ਪੈਣਗੇ। ਸੋ ਬਿਲਕੁਲ ਬਾਰਬਰ ਸ਼ਾਪ, ਹੇਅਰ, ਨੇਲ ਸਲੂਨ, ਪੀਅਰਸਿੰਗ ਸ਼ਾਪਸ, ਟੈਟੂ ਪਾਰਲਰਸ ਨਿਊਯਾਰਕ 'ਚ ਵੱਡੇ ਜਿੰਨੇ ਵੀ ਸ਼ਾਪਿੰਗ ਮਾਲ ਆ 1 ਲੱਖ ਫੀਟ ਤੋਂ ਉੱਪਰ ਵਾਲੇ ਉਹ ਸਾਰੇ ਜਿਹੜੇ ਬੰਦ ਕੀਤੇ ਗਏ ਹੈਗੇ ਆ। ਇਸੇ ਤਰ੍ਹਾਂ ਮੂਵੀ ਥੀਏਟਰਸ, ਅਮਿਊਜ਼ਮੈਂਟ ਪਾਰਕ, ਜਿਮ, ਜ਼ੂਜ਼, ਬੋਲਿੰਗ ਐਲੀਜ਼, ਸਾਰਾ ਕੁਝ ਉੱਥੇ ਬੰਦ ਕੀਤਾ ਗਿਆ ਹੈ। ਜੀ ਬਿਲਕੁਲ। ਸੋ ਕੁੱਲ ਜਿਹੜੇ ਹੁਣ ਤੱਕ ਜਿਹੜੀਆਂ ਲੇਟੈਸਟ ਅਪਡੇਟਸ ਦੇ ਮੁਤਾਬਕ ਜੇ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ ਤਾਂ ਵਿਸ਼ਵ ਦੇ ਵਿੱਚ 10,000 ਤੋਂ ਵੱਧ ਲੋਕ ਕਰੋਨਾ ਵਾਇਰਸ ਦੇ ਕਰਕੇ ਹੁਣ ਤੱਕ ਮਾਰੇ ਜਾ ਚੁੱਕੇ ਆ। 2.5 ਲੱਖ ਤੋਂ ਵੱਧ 250,000 ਤੋਂ ਵੱਧ ਜਿਹੜੇ ਲੋਕ ਉਹ ਪੀੜਤ ਨੇ। ਅਮਰੀਕਾ ਦੇ ਵਿੱਚ ਵੀ ਇਹ ਸੰਖਿਆ ਲਗਾਤਾਰ ਵੱਧ ਰਹੀ ਆ। 200 ਤੋਂ ਵੱਧ ਲੋਕ ਜਿਹੜੇ ਅਮਰੀਕਾ ਦੇ ਵਿੱਚ ਮਾਰੇ ਜਾ ਚੁੱਕੇ ਨੇ। 15,000 ਤੋਂ ਵੱਧ ਤਕਰੀਬਨ ਜਿਹੜੇ ਕੇਸ ਹੋ ਗਏ ਨੇ। ਜਰਮਨੀ ਦੇ ਵਿੱਚ ਰਾਤੋਂ ਰਾਤ ਜਿਹੜੇ ਆ 10,000 ਕੇਸ ਜਿਹੜੇ ਆ ਉਹ ਵਧੇ ਨੇ 24 ਘੰਟਿਆਂ ਦੇ ਵਿੱਚ। ਸਪੇਨ ਦੇ ਵਿੱਚ 30% ਮਰਨ ਵਾਲਿਆਂ ਦੀ ਸੰਖਿਆ 24 ਘੰਟਿਆਂ ਦੇ ਵਿੱਚ ਜਿਹੜੀ ਆ ਉਹ ਵੱਧ ਚੁੱਕੀ ਆ। ਕੈਲੀਫੋਰਨੀਆ, ਪੈਨਸਿਲਵੇਨੀਆ, ਨਿਊਯਾਰਕ ਨੇ ਪੂਰੇ ਦੇ ਪੂਰੇ ਸੂਬੇ ਦੇ ਵਿੱਚ ਸ਼ੈਲਟਰ ਇਨ ਪਲੇਸ ਦੇ ਆਦੇਸ਼ ਜਿਹੜੇ ਉਹ ਦੇ ਦਿੱਤੇ ਆ। ਅਤੇ ਹਰਜੋਤ ਸਿੰਘ ਜੀ ਇੱਦਾਂ ਲੱਗ ਰਿਹਾ ਇਹਨਾਂ ਸਾਰੇ ਸੂਬਿਆਂ ਤੋਂ ਬਾਅਦ ਦੇ ਵਿੱਚ ਹੋਰ ਵੀ ਬਹੁਤ ਸਾਰੇ ਸੂਬੇ, ਖਾਸ ਕਰਕੇ ਫਲੋਰੀਡਾ ਵਰਗੇ ਜਿੱਥੇ ਇਸ ਟਾਈਮ ਮੌਤਾਂ ਦੀ ਸੰਖਿਆ ਵੱਧ ਰਹੀ ਆ, ਉਹਨਾਂ ਨੂੰ ਵੀ ਇੱਦਾਂ ਦੇ ਆਦੇਸ਼ ਜਿਹੜੇ ਆ ਉਹ ਦੇਣੇ ਪੈ ਸਕਦੇ ਨੇ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਸਾਰੇ ਜਾਣੇ ਉਹ ਤਿਆਰ ਰਹਿਣ। ਅਨਇੰਪਲੋਇਮੈਂਟ ਦੀ ਦਰ ਜਿਹੜੀ ਆ ਉਹ ਵੇਖਿਓ ਵੀਕ ਦਰ ਵੀਕ ਜਿੱਦਾਂ ਜਾਂ 2 ਹਫ਼ਤਿਆਂ ਬਾਅਦ ਜਿਹੜੀ ਵੀ ਰਿਪੋਰਟ ਲੇਬਰ ਡਿਪਾਰਟਮੈਂਟ ਦੀ ਆਊਗੀ ਉਸ ਦੇ ਵਿੱਚ ਜਿਹੜੀ ਸਿਚੁਏਸ਼ਨ ਬੈਡ ਹੀ ਜਿਹੜੀ ਉਹ ਕਿਤੇ ਨਾ ਕਿਤੇ ਨਜ਼ਰ ਆਊਗੀ। ਰਾਸ਼ਟਰਪਤੀ ਟਰੰਪ ਨੇ ਕਿਹਾ ਆ ਵੀ ਮੇਰੀ ਸੈਨੇਟ ਮਾਈਨੋਰਟੀ ਅਤੇ ਸੈਨੇਟ ਮੈਜੋਰਟੀ ਲੀਡਰ ਦੇ ਨਾਲ ਲੰਮੀ ਚੌੜੀ ਗੱਲਬਾਤ ਹੋਈ ਆ, ਵਧੀਆ ਫੋਨ ਕਾਲ ਹੋਈ ਆ ਅਤੇ ਸਟਿਮੂਲਸ ਪੈਕੇਜ ਜਲਦ ਜਿਹੜਾ ਆ ਉਹ ਅਨਾਊਂਸ ਕੀਤਾ ਜਾ ਸਕਦਾ। ਉਸ ਦੇ ਉੱਤੇ ਡੈਲੀਬਰੇਸ਼ਨ ਯਾਨੀ ਕਿ ਗੱਲਬਾਤ ਦੋਨਾਂ ਹੀ ਧਿਰਾਂ ਦੀਆਂ ਜਿਹੜੀਆਂ ਹੋਣੀਆਂ ਉਹ ਸ਼ੁਰੂ ਹੋ ਚੁੱਕੀਆਂ ਹੋਈਆਂ ਨੇ। ਸੋ ਨਾਲ ਦੇ ਨਾਲ ਅੱਜ ਰਾਸ਼ਟਰਪਤੀ ਟਰੰਪ ਨੇ ਦੁਬਾਰਾ ਗੱਲਬਾਤ ਆਖੀ ਆ ਵੀ ਜਿਹੜੇ ਸਟੂਡੈਂਟ ਲੋਨ ਜਿਹੜੇ ਫੈਡਰਲ ਹੈਲਡ ਕਰਦਾ ਆ, ਕਈ ਇਹਨਾਂ ਨੇ ਗਾਂਹ ਦੇ ਗਾਂਹ ਜਿਹੜੇ ਦਿੱਤੇ ਹੋਏ ਆ ਉਹਨਾਂ ਦੇ ਨਹੀਂ, ਜਿਹੜੇ ਸਟੂਡੈਂਟ ਲੋਨ ਜਿਹੜੇ ਸਿੱਧੇ ਫੈਡਰਲ ਸਰਕਾਰ ਦੇ ਅਧੀਨ ਆਉਂਦੇ ਆ ਉਹਨਾਂ ਨੇ ਜਿਹੜੀਆਂ ਉਹਦੀਆਂ ਸਟੂਡੈਂਟ ਲੋਨ ਪੇਮੈਂਟਸ ਆ ਉਹਨਾਂ ਨੂੰ ਸਸਪੈਂਡ ਕਰਨ ਦਾ ਜਿਹੜਾ ਉਹ ਐਲਾਨ ਦਿੱਤਾ ਹੈ। ਅਤੇ ਕਹਿੰਦੇ ਵੀ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਨਾਂ ਨੂੰ ਬਾਅਦ ਦੇ ਵਿੱਚ ਹੋਰ ਅੱਗੇ ਵੀ ਐਕਸਟੈਂਡ ਜਿਹੜਾ ਉਹ ਕੀਤਾ ਜਾ ਸਕਦਾ ਆ। ਰਾਸ਼ਟਰਪਤੀ ਟਰੰਪ ਨੇ ਫੈਡਰਲ ਗਵਰਨਮੈਂਟ ਨੂੰ ਆਖਿਆ ਵੀ ਕਹਿੰਦੇ ਮਿਲੀਅਨਸ ਆਫ ਮਾਸਕ ਕਹਿੰਦੇ ਆ ਹਰ ਇੱਕ ਸੂਬੇ ਨੂੰ ਜਿਹੜੇ ਉਹ ਘੱਲਣ ਜਾ ਰਹੇ ਆ। ਅਤੇ ਜਿਹੜਾ ਉਹ ਡਿਫੈਂਸ ਦਾ ਐਕਟ ਇਨਵੋਕ ਕੀਤਾ ਗਿਆ ਸੀ ਉਸ ਦੇ ਤਹਿਤ ਇਹ ਕਿਹਾ ਤੇ ਜਾ ਰਿਹਾ, ਅਜੇ ਤੱਕ ਕੋਈ ਪੂਰੇ ਆਦੇਸ਼ ਨਹੀਂ ਸੁਣੇ ਵੀ ਕਿਹੜੀ ਫੈਕਟਰੀ ਨੂੰ ਕਿਹਾ ਵੀ ਤੁਸੀਂ ਮੈਡੀਕਲ ਦੀਆਂ ਸਪਲਾਈਆਂ
ਬਣਾਉਣੀਆਂ ਸ਼ੁਰੂ ਕਰੋ। ਪਰ ਉਹਨਾਂ ਨੇ ਇਨਵੋਕ ਕੀਤਾ ਹੈ ਉਸ ਦੇ ਤਹਿਤ ਨੈਸ਼ਨਲ ਡਿਫੈਂਸ ਦੇ ਲਈ ਜਿਹੜੀਆਂ ਵੀ ਚੀਜ਼ਾਂ ਚਾਹੀਦੀਆਂ ਹੁੰਦੀਆਂ ਉਹਨਾਂ ਨੂੰ ਬਣਾਉਣ ਦੇ ਲਈ ਵੱਖ-ਵੱਖ ਫੈਕਟਰੀਜ਼ ਨੂੰ ਆਦੇਸ਼ ਜਿਹੜੇ ਉਹ ਦਿੱਤੇ ਜਾ ਸਕਦੇ ਆ। ਸੋ ਦੇਖਦੇ ਹਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਇੱਦਾਂ ਦੇ ਕਿਹੜੇ ਆਦੇਸ਼ ਆਉਂਦੇ ਆ। ਰਾਸ਼ਟਰਪਤੀ ਟਰੰਪ ਨੇ ਜਦੋਂ ਪੁੱਛਿਆ ਗਿਆ ਵੀ ਕੀ ਨੈਸ਼ਨਲ ਲਾਕਡਾਊਨ ਆਰਡਰ ਜਿਹੜਾ ਉਹ ਤੁਸੀਂ ਦਿਓਗੇ, ਤੇ ਕਹਿੰਦੇ ਹਾਲ ਦੀ ਘੜੀ ਜਿਹੜੇ ਉਹ ਨੈਸੈਸਰੀ ਨਹੀਂ ਹੈਗਾ, ਉਸ ਦੀ ਜ਼ਰੂਰਤ ਨਹੀਂ ਹੈਗੀ। ਪਰ ਸੂਬੇ ਪੱਧਰ ਦੇ ਉੱਤੇ ਵੱਖ-ਵੱਖ ਸੂਬੇ ਜਿਹੜੇ ਆਲਰੇਡੀ ਇੱਕ ਹਿਸਾਬ ਦੇ ਨਾਲ ਲਾਕਡਾਊਨ ਦੇ ਆਦੇਸ਼ ਦੇ ਰਹੇ ਹੈਗੇ ਨੇ। ਸੋ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਇਸੇ ਤਰ੍ਹਾਂ ਜੁੜੇ ਰਹੋ। ਬ੍ਰੇਕ ਤੋਂ ਬਾਅਦ ਹੋਰ ਜਿਹੜੀਆਂ ਇੰਪੋਰਟੈਂਟ ਖਬਰਾਂ ਹੈਗੀਆਂ ਕਰੋਨਾ ਵਾਇਰਸ ਨੂੰ ਲੈ ਕੇ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਤੇ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. Apollo Physicians, 8191 Timberlake Way, Suite 200, Sacramento. Primary Care Clinic, Dr. Paramjit Singh Panesar MD, Family Medicine ਅਤੇ Dr. ਜਸਪ੍ਰੀਤ ਕੌਰ ਟਿਵਾਣਾ MD, Internal Medicine ਦੀ ਅਗਵਾਈ ਦੇ ਹੇਠ Apollo Physicians, ਜਿੱਥੇ ਤੁਹਾਡੇ ਹਰ ਤਰੀਕੇ ਦੇ ਬਿਮਾਰੀਆਂ ਦਾ ਇਲਾਜ ਕਰਦੇ ਹਨ। ਸਰੀਰ ਦੀ ਕਿਸੇ ਵੀ ਤਰੀਕੇ ਦੀਆਂ ਬਿਮਾਰੀਆਂ ਦੇ ਲਈ, ਦਿਲ ਦੀ ਬਿਮਾਰੀ, ਕ੍ਰੋਨਿਕ ਡਿਜ਼ੀਜ਼, ਫਲੂ ਸ਼ਾਟ, ਪੀਡੀਆਟ੍ਰਿਕਸ, ਪ੍ਰਾਇਮਰੀ ਕੇਅਰ, ਸੇਮ ਡੇ ਕੇਅਰ ਦੀਆਂ ਸੇਵਾਵਾਂ ਦਿੰਦੇ ਹਨ। ਔਰਤਾਂ ਦੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਦੇ ਹਨ। ਇਹਨਾਂ ਦੇ ਲੋਕੇਸ਼ਨ ਤੇ ਹੀ ਲੈਬ ਵੀ ਹੈ। ਇਹ ਇਮੀਗ੍ਰੇਸ਼ਨ ਦਾ ਮੈਡੀਕਲ ਵੀ ਕਰਦੇ ਹਨ। ਬਹੁਤੀਆਂ ਇੰਸ਼ੋਰੈਂਸਸ ਅਸੈਪਟ ਕਰਦੇ ਹਨ ਅਤੇ ਇੰਸ਼ੋਰੈਂਸ ਨਾ ਹੋਣ ਦੇ ਉੱਤੇ ਬਹੁਤ ਹੀ ਵਾਜਿਬ ਕੀਮਤਾਂ ਦੇ ਉੱਤੇ ਇਹ ਆਪਣੀਆਂ ਸਰਵਿਸਿਜ਼ ਦਿੰਦੇ ਹਨ। ਇਹਨਾਂ ਦੀ ਦੂਜੀ ਲੋਕੇਸ਼ਨ ਰੋਜ਼ਵਿਲ ਵਿੱਚ ਹੈ। ਹੋਰ ਜਾਣਕਾਰੀ ਲਈ ਕਾਲ 9162365800 916 236 5800। ਅਪੋਲੋ ਫਿਜ਼ੀਸ਼ੀਅਨਜ਼, ਸੈਕਰਾਮੈਂਟੋ। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜਵੈਲਰਜ਼। ਜੀਨਾ ਦਾ ਸ਼ੋਰੂਮ ਸੋਨੇ, ਚਾਂਦੀ ਤੇ ਡਾਇਮੰਡ ਜਵੈਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ, ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ, ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜਵੈਲਰਜ਼, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ, ਜੀਨਾ ਜਵੈਲਰਜ਼ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜਵੈਲਰਜ਼, 7454 ਟੋਕਟਨ ਬੁਲੇਵਾਰਡ, ਸੈਕਰਾਮੈਂਟੋ। ਫੋਨ ਨੰਬਰ 916 956 3094 916 956 3094। ਨਾ ਮੈਂ ਕਹਿੰਨੀ ਆ ਜੀ, ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ, 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872।
ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੇ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਇਸ ਟਾਈਮ ਕਰੋਨਾ ਵਾਇਰਸ ਨਾਲ ਸੰਬੰਧਿਤ ਵਿਸ਼ੇਸ਼ ਅਪਡੇਟਸ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਅਗਲੇ ਖਬਰਾਂ ਵੱਲ ਆਈਏ। ਖਬਰਾਂ ਤੋਂ ਪਹਿਲਾਂ ਬਹੁਤ ਸਾਰੇ ਕੁਐਸਚਨ ਸਾਨੂੰ ਆਉਂਦੇ। ਗਰੋਸਰੀ ਲੈਣ ਕੋਈ ਵੀ ਜਾ ਸਕਦਾ, ਐਸੈਂਸ਼ੀਅਲ ਚ ਆਉਂਦੇ ਹੈਗੇ ਆ, ਦਵਾਈ ਲੈਣ ਜਾ ਸਕਦੇ ਆ, ਰੋਟੀ ਪਾਣੀ ਤਾਂ ਜ਼ਰੂਰੀ ਹੈ ਜੀ ਦੇ ਲਈ। ਏਅਰਪੋਰਟ ਤੋਂ ਕੋਈ ਤੁਹਾਡਾ ਆ ਰਿਹਾ ਰਿਸ਼ਤੇਦਾਰ, ਉਹ ਜਾ ਸਕਦਾ ਹੈਗਾ। ਟੈਕਸੀ ਟਰੱਕਾਂ ਵਾਲੇ ਐਸੈਂਸ਼ੀਅਲ ਹੈਗੇ ਆ, ਉਹ ਕੰਮ ਕਰ ਸਕਦੇ ਆ, ਉਹਦੇ 'ਚ ਕੋਈ ਇੱਦਾਂ ਦੀ ਗੱਲ ਨਹੀਂ ਹੈਗੀ। ਟਰੱਕਾਂ ਵਾਲੇ ਵੀਰਾਂ ਲਈ ਇੱਕ ਵਾਰੀ ਫੇਰ ਬੇਨਤੀ ਸੀਗੀ, ਪਲੀਜ਼ ਜਿਹੜਾ ਮਾਸਕ ਇੱਕ ਰੱਖੋ ਕੋਲ, ਅਤੇ ਗਲਵ ਹਮੇਸ਼ਾ ਜਿਹੜੇ ਆ ਉਹ ਪਾ ਕੇ ਰੱਖੋ, ਅਤੇ ਪਾਣੀ ਵਗੈਰਾ ਸਪਲਾਈ ਜਿਹੜੀ ਆ ਤੁਹਾਡਾ ਫੂਡ ਉਹ ਤੁਹਾਡੇ ਕੋਲ ਹੋਣਾ ਚਾਹੀਦਾ ਹੈਗਾ। ਕਿਉਂਕਿ ਕਈ ਜਗ੍ਹਾ 'ਤੇ ਆਪਾਂ ਦੇਖਿਆ ਸੀ ਵੀ ਰੈਸਟੋਰੈਂਟ ਬੰਦ ਹੈਗੇ ਆ, ਜਿਹੜੇ ਰੈਸਟੋਰੈਂਟਸ ਆ ਉਹਨਾਂ ਦੇ ਵੀ ਅੰਦਰ ਨਹੀਂ ਜਾ ਸਕਦੇ ਹੈਗੇ ਜੀ। ਸੋ ਟਰੱਕਾਂ ਦੇ ਨਾਲ ਸੰਬੰਧਿਤ ਜਿਹੜੀ ਮੇਨਟੇਨੈਂਸ ਦਾ, ਰਿਪੇਅਰ ਦਾ ਆ, ਜਾਂ ਗੱਡੀਆਂ ਦੇ ਨਾਲ ਸੰਬੰਧਿਤ ਰਿਪੇਅਰ ਦਾ ਅਤੇ ਮੇਨਟੇਨੈਂਸ ਦਾ, ਉਹ ਵੀ ਓਪਨ ਹੋਣਗੇ, ਕਿਉਂਕਿ ਜੇ ਉਹ ਚੱਲਣਗੀਆਂ ਉਹ ਖਰਾਬ ਹੋ ਸਕਦੀਆਂ ਅਤੇ ਉਹ ਅਸੈਂਸ਼ੀਅਲ ਆ ਲੋਕਾਂ ਦੇ ਇੱਕ ਥਾਂ ਦੇ ਉੱਤੇ ਦੂਜੇ ਥਾਂ ਦੇ ਉੱਤੇ ਜਾਣ ਦੇ ਲਈ। ਸੋ ਇੱਦਾਂ ਦੀਆਂ ਚੀਜ਼ਾਂ ਆ। ਵਾਲ ਕੱਟਣ ਵਾਲਿਆਂ ਦਾ ਉਹ ਸਾਰੇ ਜਿਹੜੇ ਉਹ ਬੰਦ ਜਿਹੜੇ ਉਹ ਰਹਿਣਗੇ। ਕਾਫੀ ਸ਼ਾਪਾਂ ਜਿਹੜੀਆਂ ਉਹ ਬੰਦ ਕਰਨ ਦੇ ਲਈ ਇੱਕ ਹਿਸਾਬ ਦੇ ਨਾਲ, ਕਿਉਂਕਿ ਕਾਫੀ ਸ਼ਾਪ ਅਸੈਂਸ਼ੀਅਲ ਜਿਹੜੀ ਆ ਉਸ ਦੇ ਵਿੱਚ ਸਟਾਰਬਕਸ ਦੀ ਵੀ ਗੱਲ ਚੱਲ ਰਹੀ ਆ ਵੀ। ਤੇ ਇੱਕ ਗੈਸ ਸਟੇਸ਼ਨ ਤੇ ਰੀਪੇਅਰ ਸ਼ਾਪਸ। ਇੱਕ ਸਾਡੇ ਹੋਰ ਜਿਹੜੇ ਸਰੋਤੇ ਆ ਉਹਨਾਂ ਨੇ ਪੁੱਛਿਆ ਵੀ ਮੈਂ ਲੋਕਾਂ ਦੇ ਘਰਾਂ 'ਚ ਰੀਪੇਅਰ ਕਰਦਾ। ਹਾਂਜੀ, ਉਹ ਕਰ ਸਕਦੇ ਐਜ਼ ਲੌਂਗ ਐਜ਼ ਕਹਿੰਦੇ ਸੋਸ਼ਲ ਡਿਸਟੈਂਸ ਤੁਹਾਡਾ 6 ਫੁੱਟ ਦਾ ਚਾਹੀਦਾ। ਇਸੇ ਤਰ੍ਹਾਂ ਲੈਂਡਸਕੇਪਿੰਗ ਗਾਰਡਨਿੰਗ ਵਾਲੇ ਵੀ ਕਰ ਸਕਦੇ ਆ, ਕਿਉਂਕਿ ਉਹਨਾਂ ਦੀ ਕੋਈ ਇੰਟਰੈਕਸ਼ਨ ਨਹੀਂ ਹੁੰਦੀ ਲੋਕਾਂ ਦੇ ਨਾਲ। ਫਰੰਟ 'ਤੇ ਜਾਂ ਬੈਕ ਯਾਰਡ ਦੇ ਉੱਤੇ ਤੁਸੀਂ ਕਰਨਾ ਹੈਗਾ ਆ ਜੀ ਬਿਲਕੁਲ। ਸੋ ਇਹ ਧਿਆਨ ਰੱਖਣ ਦੀ ਜ਼ਰੂਰਤ ਆ। ਕਾਫੀ ਜਿਹੜੀਆਂ ਇਸ ਟਾਈਮ ਖਬਰਾਂ ਚੱਲ ਰਹੀਆਂ ਵੀ ਕਹਿੰਦੇ ਵੀ ਇੰਡੀਆ ਵਾਲੇ ਜਿਹੜੇ ਆਪਣੇ ਏਅਰਪੋਰਟ ਬੰਦ ਕਰ ਰਹੇ, ਉਹਨਾਂ ਨੇ ਉੱਧਰੋਂ ਬਾਹਰਲੇ ਪਾਸੋਂ ਕਮਰਸ਼ੀਅਲ ਫਲਾਈਟਾਂ ਲੈਣ ਤੋਂ ਤਾਂ ਉਹਨਾਂ ਨੇ ਆਲਰੇਡੀ ਜਿਹੜਾ ਇਨਕਾਰ ਆ ਉਹ ਕੀਤਾ ਹੋਇਆ। ਹੁਣੇ ਕਾਲ ਆਈ ਸੀ ਵੀ ਸਾਡੇ ਰਿਸ਼ਤੇਦਾਰ ਨੇ ਆਉਣਾ ਹੈ। ਇੰਡੀਆ ਵਾਲਿਆਂ ਨੇ ਜਿਹੜਾ ਆਪਣਾ ਏਅਰਪੋਰਟ ਉਹ ਫਲਾਈਟਾਂ ਸਾਰੀਆਂ ਇੰਟਰਨੈਸ਼ਨਲ ਬੰਦ ਕੀਤੀਆਂ ਹਫ਼ਤੇ ਦੇ ਲਈ। ਸੋ ਉੱਥੋਂ ਕੋਈ ਵੀ ਫਲਾਈਟ ਨਾ ਜਾ ਸਕਦੀ ਹੈ ਇੰਟਰਨੈਸ਼ਨਲ, ਨਾ ਆ ਸਕਦੀ ਹੈ ਜੀ। ਬਿਲਕੁਲ। ਇਨਫੈਕਟ ਜਿਹੜੇ ਇੰਡੀਅਨਸ ਬਾਹਰਲੇ ਮੁਲਕਾਂ 'ਚ ਵੀ ਫਸੇ ਆ, ਉਹ ਵੀ ਫਸੇ ਰਹਿ ਸਕਦੇ ਨੇ ਉਨੇ ਚਿਰ ਦੇ ਲਈ। ਇਹ ਧਿਆਨ ਜਿਹੜਾ ਉਹ ਰੱਖਣ ਦੀ ਜ਼ਰੂਰਤ ਆ। ਕਿਤੇ 30 ਦਿਨਾਂ ਦੇ ਲਈ ਆਖਿਆ ਜਾ ਰਿਹਾ। ਬਾਕੀ ਜੇ ਕਿਸੇ ਨੂੰ ਅਜੇ ਵੀ ਕੋਈ ਸ਼ੱਕ ਆ ਜਾਂ ਕੋਈ ਸਵਾਲ ਆ, ਉਹ ਆਪਣੀ ਏਅਰਲਾਈਨ ਨੂੰ ਕਾਲ ਕਰ ਲਓ। ਉਹ ਬੈਟਰ ਜਿਹੜਾ ਤੁਹਾਨੂੰ ਸਹੀ ਆਨਸਰ ਦੇਣਗੇ ਵੀ ਜੇ ਅਗਲੀ ਫਲਾਈਟ ਤੁਹਾਡੀ ਹੈਗੀ ਆ, ਕਦੋਂ ਹੈਗੀ ਆ, ਕਿਵੇਂ ਜਿਹੜੀ ਹੋ ਸਕਦੀ ਆ। ਸੋ ਟੈਕਸੀ ਐਸੈਂਸ਼ੀਅਲ ਬਿਜ਼ਨਸ ਦੇ ਵਿੱਚ ਆਉਂਦਾ ਤਾਂ ਹੈਗਾ, ਚਲਾ ਸਕਦੇ ਆ, ਪਰ ਭਾਈ ਸੋਸ਼ਲ ਡਿਸਟੈਂਸਿੰਗ ਹੁਣ ਇਹ ਨਹੀਂ ਪਤਾ ਉਹਦੇ ਵਿੱਚ ਕਿੱਦਾਂ ਰੱਖੋਗੇ ਤੁਸੀਂ। ਇਹ ਇੱਕ ਵੱਡੀ ਜਿਹੜੀ ਪ੍ਰੋਬਲਮ ਆ। ਜੇ ਤੁਹਾਨੂੰ ਅੰਡਰਲਾਈਨ ਕੋਈ ਹੈਲਥ ਪ੍ਰੋਬਲਮ ਆ, ਰਿਸਕ ਨਾ ਲਿਓ। ਕਈ ਟਰੱਕਰਸ ਪੁੱਛ ਰਿਹਾ ਵੀ ਅਸੀਂ ਜਾ ਸਕਦੇ ਹਾਂ, ਲੋਡ ਚੱਕਣੀ ਆ, ਲੋਡ ਨਹੀਂ ਜਾ ਸਕਦੇ ਹਾਂ, ਪਰ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਇਸ ਤੋਂ ਪੀੜਤ ਹੋ ਸਕਦੇ ਆ, ਤੁਸੀਂ ਰਿਸਕ ਨਹੀਂ ਲੈਣਾ ਚਾਹੁੰਦੇ, ਤਾਂ ਇਹ ਤੁਹਾਡੀ ਜਿਹੜੀ ਉਸ ਦੇ ਵਿੱਚ ਆਪਣੀ ਜਿਹੜੀ ਉਹ ਮਰਜ਼ੀ ਨਾਲ ਦੇ ਨਾਲ ਉਹ ਹੈਗੀ ਆ। ਜੀ ਊਬਰ ਵਗੈਰਾ ਵਾਲੇ ਉਹ ਚਲਾ ਸਕਦੇ, ਪਰ ਹੁਣ ਤੁਸੀਂ ਦੇਖੋ ਵੀ ਊਬਰ 'ਚ ਜਾਊਗਾ ਕੌਣ? ਜੇ ਕੰਪਨੀਆਂ ਸਾਰੀਆਂ ਸ਼ਟ ਡਾਊਨ ਆ ਅਤੇ ਉਹਨਾਂ 'ਚ ਕੌਣ ਜਾਊਗਾ? ਜਾਂ ਤਾਂ ਮਰੀਜ਼ੇ ਜਾਊਗੇ ਬਹੁਤੇ ਹੌਸਪੀਟਲ, ਡਾਕਟਰ ਦੇ ਕੋਲ। ਸੋ ਤੁਹਾਨੂੰ ਪੂਰੀ ਤਰ੍ਹਾਂ ਜਿਹੜਾ ਆ ਉਹ ਤੁਹਾਨੂੰ ਊਬਰ ਵਾਲਿਆਂ ਨੂੰ ਵੀ ਜਿਹੜਾ ਆ ਮਾਸਕ ਵਗੈਰਾ ਕੋਲ ਰੱਖਣਾ ਚਾਹੀਦਾ ਹੈਗਾ ਜੀ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਜਿਹੜਾ ਆਂਕੜਾ ਹੈ ਖਤਰਨਾਕ ਆ। ਇਹ ਜਿਹੜਾ ਦੱਸਣਾ ਵੀ ਜ਼ਰੂਰੀ ਆ, ਕਿਉਂਕਿ ਪਰਹੇਜ਼ ਜ਼ਰੂਰੀ ਆ। ਲੋਕ ਕਈ ਵਾਰੀ ਜਿਹੜੇ ਆ ਉਸ ਨੂੰ ਨਹੀਂ ਤਾਂ ਮੰਨਦੇ ਨਹੀਂ। ਪਹਿਲੇ 1 ਲੱਖ ਕੇਸ ਹੋਣ ਦੇ ਵਿੱਚ 1 ਮਹੀਨਾ ਲੱਗਾ। ਇਨਫੈਕਟ 3 ਮਹੀਨੇ ਜਿਹੜੇ ਪਹਿਲੇ ਇਹ 1 ਲੱਖ ਕੇਸ ਹੋਣ ਦੇ ਵਿੱਚ ਕਰੋਨਾ ਵਾਇਰਸ ਪੂਰੇ ਵਿਸ਼ਵ ਦੇ ਵਿੱਚ। ਅਗਲੇ ਜਿਹੜੇ 1 ਲੱਖ ਕੇਸ ਸਿਰਫ 12 ਦਿਨਾਂ 'ਚ ਹੋ ਗਏ ਜੀ। ਸੋ ਤੁਸੀਂ ਦੇਖੋ ਹੁਣ ਆਪਾਂ ਆਲਰੇਡੀ 2,45,000 ਕਿਤੇ 2.5 ਲੱਖ ਤੋਂ ਵੱਧ ਜਿਹੜੇ ਕੇਸ ਦੱਸ ਰਹੇ ਆ ਕੁਛ ਕੁ ਦਿਨਾਂ ਦੇ ਵਿੱਚ ਜਿਹੜੇ ਹੋ ਗਏ ਆ। ਸੋ ਇਹ ਆਂਕੜਾ ਛਾਲਾ ਮਾਰਦਾ ਤਾਂ ਨੂੰ ਜਾ ਰਿਹਾ। ਇਹ ਸਪਾਈਕ ਜਿਹੜਾ ਬਿਲਕੁਲ ਪੂਰੀ ਤਰ੍ਹਾਂ ਹੋ ਰਿਹਾ, ਇਹ ਕੋਈ ਮਜ਼ਾਕ ਜਿਹੜੀ ਇਹ ਚੀਜ਼ ਨਹੀਂ ਰਹਿ ਗਈ। ਇਹ ਚਾਹੇ ਕੋਈ ਕੌਨਸਪੀਰੇਸੀ ਥਿਊਰੀਆਂ ਜੀ ਇਹ ਇਹਨਾਂ ਨੇ ਕੀਤਾ ਹੈ, ਉਹ ਚੀਜ਼ਾਂ ਵੇਚਣੀਆਂ ਜਾਂ ਉਹ ਕਰਨੀਆਂ ਆ ਜਾਂ ਇਹ ਕਰਨੀਆਂ, ਉਹ ਹੁਣ ਸਭ ਪਿੱਛੇ ਰਹਿ ਗਈਆਂ। ਕੋਈ ਕਹਿੰਦਾ ਜੀ ਅਮਰੀਕਾ ਵਾਲਿਆਂ ਨੇ ਇਹ ਕਰਤਾ, ਕੋਈ ਕਹਿੰਦਾ ਜੀ ਚਾਈਨਾ ਵਾਲਿਆਂ ਨੇ ਉਹ ਕਰਤਾ। ਬਈ ਮਰੀ ਤਾਂ ਸਾਰੀ ਦੁਨੀਆ ਜਾਣਦੀ ਆ, ਉਹਦੇ ਵਿੱਚ ਹੁਣ ਕੋਈ ਹੈਗਾ ਆ।
ਇਹ ਨਾ ਉਹਨੇ ਦੇਖਣਾ ਵੀ ਤੁਹਾਡਾ ਮੂਲ ਕਿਹੜਾ, ਤੇ ਨਾ ਉਹਨੇ ਦੇਖਣਾ ਵੀ ਤੁਸੀਂ ਕਿਹੜੀ ਪਾਰਟੀ ਦੇ ਆ, ਨਾ ਉਹਨੇ ਤੁਹਾਡਾ ਰੰਗ ਦੇਖਣਾ। ਕਰੋਨਾ ਵਾਇਰਸ ਨੇ ਤੇ ਜਿਹਨੂੰ ਚਿੰਬੜ ਗਿਆ। ਸੋ ਇਹ ਜਿਹੜਾ ਬਚਾਅ ਰੱਖਣ ਦੇ ਵਿੱਚ ਹੀ ਬਚਾਅ ਹੈਗਾ ਆ। ਸਾਡੇ ਫੇਸਬੁੱਕ ਦੇ ਸਰੋਤੇ ਕਹਿੰਦੇ ਆ ਵੀ ਬਹੁਤ ਸਾਰੇ ਵੇਅਰ ਹਾਊਸ ਜਿਹੜੇ ਆ ਉਹ ਡਿਲੀਵਰੀਆਂ ਨਹੀਂ ਲੈ ਰਹੇ ਟਰੱਕ ਲੋਡਸ ਦੀਆਂ, ਸੋ ਜਾਣ ਤੋਂ ਪਹਿਲਾਂ ਜਿਹੜਾ ਆ ਉਹ ਮੇਕ ਸ਼ੋਰ ਕਰੋ ਵੀ ਪਲੀਜ਼ ਉਹ ਡਿਲੀਵਰੀ ਲੈਂਦੇ ਆ ਤਦ ਹੀ ਜਾਓ ਜੀ। ਤੇ ਬਾਕੀ ਕਈ ਪੁੱਛ ਰਹੇ ਆ ਵੀ ਜਿਹੜੇ ਊਬਰ ਡਰਾਈਵਰ ਆ ਉਹ ਅਨਇੰਪਲੋਇਮੈਂਟ ਅਪਲਾਈ ਕਰ ਸਕਦੇ ਆ ਕਿ ਨਹੀਂ। ਇਹ ਤੁਸੀਂ ਨਾ ਜਿਹੜੇ ਵੀ ਸੂਬੇ ਦੇ ਵਿੱਚ ਤੁਸੀਂ ਕਰਦੇ ਆ ਅਨਇੰਪਲੋਇਮੈਂਟ ਆਫਿਸ ਜਾਂ ਜਿਹੜਾ ਉੱਥੇ ਦਾ ਇੰਪਲੋਇਮੈਂਟ ਆਫਿਸ ਵਾਲਾ ਜਿਹੜਾ ਈਮੇਲ ਕਰਦਾ ਉਹਨਾਂ ਨੂੰ ਤੁਸੀਂ ਈਮੇਲ ਕਰਕੇ ਜਿਹੜਾ ਪੁੱਛ ਸਕਦੇ ਆ। ਕਹਿੰਦੇ ਬਹੁਤੇ ਥਾਵਾਂ ਦੇ ਉੱਤੇ ਲੋਕ ਇਹੀ ਕਹਿ ਰਹੇ ਅਪਲਾਈ ਕਰ ਛੱਡੋ, ਜੇ ਮਨਜ਼ੂਰੀ ਮਿਲ ਗਈ ਤਾਂ ਠੀਕ ਆ, ਅਦਰਵਾਈਜ਼ ਜਿਹੜਾ ਆ ਉਹ ਤੁਹਾਨੂੰ ਫਿਰ ਜੇ ਕੋਈ ਹੋਰ ਸਹਾਇਤਾ ਮਿਲਦੀ ਹੈ ਤਾਂ ਉਸ ਦੇ ਲਈ ਤੁਹਾਨੂੰ ਇੰਤਜ਼ਾਰ ਕਰਨਾ ਪਵੇਗਾ। ਇੱਕ ਸਰੋਤੇ ਪੁੱਛਦੇ ਮੋਡੈਸਟੋ ਮਹਾਰਾਜ ਕੈਲੀਫੋਰਨੀਆ 'ਚ ਹੀ ਆਉਂਦਾ, ਸਾਰੀ ਕੈਲੀਫੋਰਨੀਆ ਹੀ ਜਿਹੜੀ ਸਟੇਟ 'ਚ ਸ਼ਟਡਾਊਨ ਆ, ਗੈਸ ਸਟੇਸ਼ਨ ਖੁੱਲ੍ਹੇ ਆ, ਬਾਰ-ਬਾਰ ਦੱਸ ਰਹੇ ਆ। ਸਾਰੇ ਬਿਜ਼ਨਸ ਨਹੀਂ ਖੁੱਲ੍ਹੇ ਹੈਗੇ, ਸਿਰਫ ਗੈਸ ਸਟੇਸ਼ਨ, ਗਰੋਸਰੀ ਸਟੋਰ, ਅਸੈਂਸ਼ੀਅਲ ਬਿਜ਼ਨਸ ਜਿਹੜੇ ਹੈਗੇ ਆ ਉਹੀ ਆ, ਬਾਕੀ ਸਾਰੇ ਜਿਹੜੇ ਬਿਜ਼ਨਸ ਆ ਉਹ ਬੰਦ ਹੈਗੇ ਆ ਜੀ। ਜਿਹੜਾ ਫਿਜ਼ੀਕਲ ਸਟਿਮੂਲਸ ਆ ਅਜੇ ਅਸੀਂ ਪੂਰੀ ਇਸ ਬਾਰੇ ਗੱਲਬਾਤ ਕਿਉਂ ਨਹੀਂ ਕਰ ਸਕਦੇ, ਕਿਉਂਕਿ ਸੈਨੇਟ ਨੇ ਅਜੇ ਪਾਸ ਨਹੀਂ ਕੀਤਾ। ਚਰਚਾਵਾਂ ਨੇ ਜਿਹੜੇ 75,000 ਤੋਂ ਇੰਡੀਵਿਜੂਅਲ ਘੱਟ ਕਮਾਈ ਕਰਦੇ ਨੇ ਉਹਨਾਂ ਨੂੰ ਜਿਹੜਾ ਉਹ ਆਖਿਆ ਜਾ ਰਿਹਾ ਆ ਵੀ ਜਿਹੜਾ $2,000 ਤੱਕ ਜਿਹੜਾ ਉਹ ਮਿਲ ਸਕਦਾ ਆ, $1,000 ਜਿਹੜਾ ਉਹਨਾਂ ਨੂੰ ਜਿਹੜਾ ਉਹ ਮਿਲੂਗਾ ਜਾਂ $1,200। ਸੋ ਵੱਖ-ਵੱਖ ਆંકੜੇ ਜਿਹੜੇ ਅਜੇ ਚੱਲ ਰਹੇ ਨੇ। ਇਹ ਕਨਫਰਮਡ ਉਦੋਂ ਹੀ ਦੱਸਿਆ ਜਾ ਸਕਦਾ ਆ ਜਦੋਂ ਇੱਕ ਵਾਰੀ ਜਿਹੜੀ ਸੈਨੇਟ ਆ ਉਹਨਾਂ ਨੇ ਪੂਰੀ ਤਰ੍ਹਾਂ ਇਸ ਨੂੰ ਅਪਰੂਵ ਕਰ ਦਿੱਤਾ। ਆਪਾਂ ਬਾਰ-ਬਾਰ ਦੱਸ ਰਹੇ ਹਾਂ ਵੀ ਰਾਸ਼ਟਰਪਤੀ ਟਰੰਪ ਦੀ ਅੱਜ ਮੈਜੋਰਟੀ ਤੇ ਮਾਈਨੋਰਟੀ ਲੀਡਰ ਜਿਹੜੇ ਸੈਨੇਟ ਦੇ ਡੈਮੋਕ੍ਰੇਟ ਤੇ ਰਿਪਬਲਿਕਨ ਦੋਨਾਂ ਦੇ ਨਾਲ ਗੱਲਬਾਤ ਹੋਈ ਆ। ਉਹਨਾਂ ਨੇ ਇਹ ਆਖਿਆ ਆ ਵੀ ਅਸੀਂ ਜਿਹੜੀ ਮੇਰੀ ਵਧੀਆ ਜਿਹੜੀ ਉਹਨਾਂ ਦੇ ਨਾਲ ਗੱਲਬਾਤ ਹੋਈ ਆ ਤੇ ਉਮੀਦ ਹੈਗੀ ਆ ਵੀ ਜਲਦੀ ਇਸ ਨੂੰ ਪਾਸ ਹੋ ਸਕਦਾ, ਪਰ ਫਿਰ ਵੀ ਇਸ ਨੂੰ ਪਾਸ ਹੁੰਦਿਆਂ ਇੱਕ ਹੋਰ ਵੀਕ ਤੱਕ ਜਿਹੜਾ ਕਹਿੰਦੇ ਸਮਾਂ ਆ ਉਹ ਲੱਗ ਸਕਦਾ ਆ। ਸੋ ਇੰਤਜ਼ਾਰ ਕਰੋ 2-4 ਦਿਨਾਂ ਦੇ ਵਿੱਚ। ਡੈਫੀਨੇਟਲੀ ਜਿਨ੍ਹਾਂ ਦਾ ਹੈਂਡ ਟੂ ਮਾਊਥ ਚੱਲਦਾ ਉਹਨਾਂ ਦੇ ਲਈ ਬਹੁਤ ਵੱਡੀ ਜਿਹੜੀ ਪ੍ਰੋਬਲਮ ਹੈਗੀ ਆ, ਪਰ ਜੇ ਤੁਹਾਡੇ ਕੋਲ ਸੇਵਿੰਗਸ ਹੈਗੀਆਂ ਉਹਨਾਂ ਸੇਵਿੰਗਸ ਦੇ ਵਿੱਚੋਂ ਹੁਣ ਤੁਹਾਨੂੰ ਥੋੜ੍ਹਾ ਜਿਹਾ ਹੱਥ ਉਸ ਦੇ ਵਿੱਚ ਮਾਰ ਕੇ ਆਪਣਾ ਜਿਹੜਾ ਰੋਜ਼ਮਰਰਾ ਦਾ ਕੰਮ ਜਿਹੜਾ ਤੁਸੀਂ ਕਰਦੇ ਆ ਜਾਂ ਜੋ ਵੀ ਚੀਜ਼ਾਂ ਤੁਹਾਨੂੰ ਚਾਹੀਦੀਆਂ ਉਹ ਤੁਹਾਨੂੰ ਕਰਨੀਆਂ ਪੈਣੀਆਂ ਜਿੰਨੀ ਦੇਰ ਤੱਕ ਕੋਈ ਸਰਕਾਰੀ ਸਹਾਇਤਾ ਜਾਂ ਅਨਇੰਪਲੋਇਮੈਂਟ ਜਿਹੜੀ ਉਹ ਨਹੀਂ ਆਉਂਦੀ। ਜੇ ਸਟਿਮੂਲਸ ਪੈਕੇਜ ਐਲਾਨ ਵੀ ਹੋ ਜਾਂਦਾ ਆ ਇਸ ਟਾਈਮ ਸਭ ਤੋਂ ਵੱਡੀ ਜਿਹੜੀ ਫਿਗਰ ਆਊਟ ਇਹ ਕਰ ਰਿਹਾ ਵੀ ਚੈੱਕ ਘੱਲਣ ਦੀ ਬਜਾਏ ਡਾਇਰੈਕਟ ਡਿਪੋਜ਼ਿਟ ਕਿੱਦਾਂ ਲੋਕਾਂ ਨੂੰ ਜਿਹੜਾ ਉਹ ਆਵੇ ਵੀ ਸਿੱਧੇ ਦੇ ਸਿੱਧੇ ਜਿਹੜੇ ਅਕਾਊਂਟ ਦੇ ਵਿੱਚ ਲੋਕਾਂ ਦੇ ਡਾਲਰ ਜਿਹੜੇ ਉਹ ਆ ਜਾਣ। ਮੇ ਵੀ ਜੇ ਕੋਈ IRS ਜਦੋਂ ਟੈਕਸ ਭਰਦੇ ਸੀਗੇ ਜੇ ਤੁਸੀਂ ਡਾਇਰੈਕਟ ਡਿਪੋਜ਼ਿਟ ਉਧਰੋਂ ਕਰ ਦਿੰਦੇ ਸੀਗੇ ਤੇ ਜੇ ਉਸ ਟਾਈਮ ਦੇ ਹਿਸਾਬ ਦੇ ਨਾਲ ਕੀਤਾ ਹੋਇਆ ਤਾਂ ਸ਼ਾਇਦ ਉਹ ਇੱਕ ਰਾਹ ਜਿਹੜਾ ਅਪਣਾਇਆ ਜਾ ਸਕਦਾ, ਪਰ ਅਜੇ ਇਸ ਦੇ ਉੱਤੇ ਕਲੈਰਿਟੀ ਨਹੀਂ ਆ ਕਿੰਨੇ ਮਿਲਣੇ ਆ ਕਿਵੇਂ ਮਿਲਣੇ ਆ। ਸੋ ਜਿੰਨੀ ਦੇਰ ਤੱਕ ਇਹ ਸੈਨੇਟ ਦੇ ਵਿੱਚ ਪੇਸ਼ ਹੋ ਕੇ ਇਸ ਦੇ ਉੱਤੇ ਪਾਸ ਨਹੀਂ ਹੋ ਜਾਂਦਾ ਉਨੀ ਦੇਰ ਤੱਕ ਆਪਾਂ ਕਲੀਅਰ ਨਹੀਂ ਜਿਹੜਾ ਦੱਸਿਆ ਜਾ ਸਕਦਾ ਵੀ ਕਿੰਨੇ ਜਿਹੜੇ ਡਾਲਰ ਆ ਉਸ ਦੇ ਵਿੱਚ ਮਿਲ ਸਕਦੇ ਆ ਤੇ ਕਿੰਨੀ ਕਮਾਈ ਕਰਨ ਵਾਲਿਆਂ ਦੇ ਹਿਸਾਬ ਦੇ ਨਾਲ ਜਿਹੜਾ ਹੋਊਗਾ। ਸੋ ਜਿਹੜੇ ਕੱਲ੍ਹ ਸੀਗੇ ਉਸ ਦੇ ਵਿੱਚ 42 ਮਿਲੀਅਨ 300 ਮਿਲੀਅਨ ਤੋਂ ਵੱਧ ਦੀ ਆਬਾਦੀ ਆ ਪੂਰੇ ਅਮਰੀਕਾ ਦੇ ਵਿੱਚ ਤੇ 42 ਮਿਲੀਅਨ ਲੋਕ ਕਹਿੰਦੇ ਵੀ ਇਸ ਸਟਿਮੂਲਸ ਪੈਕੇਜ ਦੇ ਅਧੀਨ ਜਿਹੜੇ ਆਉਣਗੇ ਜਿਨ੍ਹਾਂ ਨੂੰ ਤਕਰੀਬਨ $500 ਬਿਲੀਅਨ ਜਿਹੜਾ ਆ ਉਹ ਵੰਡਿਆ ਜਾ ਸਕਦਾ ਆ। ਸੋ ਇਹ ਚੀਜ਼ਾਂ ਜੇ ਪੂਰਾ ਕਲੀਅਰ ਨਹੀਂ ਆ, ਇਹ ਸਿਰਫ ਕਿਆਸ ਰਹੀਆਂ ਨੇ। ਸੋ ਹੋ ਸਕਦਾ ਇਸ ਦੇ ਇਰਦ ਗਿਰਦ ਹੀ ਜਿਹੜੀ ਆ ਨਾਲ ਗੱਲਬਾਤ ਉਹ ਹੋਵੇ ਜੀ। ਸੋ ਇੱਕ ਬੇਨਤੀ ਜ਼ਰੂਰ ਕਰਨੀ ਆ, ਆਪਣੀ ਕਮਿਊਨਿਟੀ ਦੇ ਵੀ ਬਹੁਤ ਸਾਰੇ ਲੋਕ ਜਿਹੜੇ ਪੋਸਟ ਆਫਿਸ US ਪੋਸਟ ਆਫਿਸ ਲਈ ਕੰਮ ਕਰਦੇ ਆ, US ਪੋਸਟ ਆਫਿਸ ਖੁੱਲ੍ਹਾ ਆ, ਗਵਰਨਮੈਂਟ EMPLOYEE ਆ, ਪਲੀਜ਼ ਉਹਨਾਂ ਦੀ ਵੀ ਕੰਪਲੇਨ ਕਈਆਂ ਦੀ ਆ ਰਹੀ ਸੀ ਵੀ ਜਦੋਂ ਅਸੀਂ ਮੇਲ ਡਿਲੀਵਰ ਕਰਨ ਜਾਂਦੇ ਆ ਵੀ ਸਾਡੇ ਨਾਲ ਲੋਕ ਬਹੁਤ ਬੈਡ ਤਰੀਕੇ ਨਾਲ ਟਰੀਟ ਕਰਦੇ ਆ ਵੀ ਪਰੇ ਰਹੋ ਆਹ ਕਰੋ। ਸੋ ਜੇ ਤੁਸੀਂ ਮੇਲ ਆਂਦੀ ਵੀ ਆ ਉਹਨੂੰ ਜਿਹੜਾ ਆ ਸਪਰੇਅ ਕਰ ਲਓ ਆ ਕੇ ਬਾਅਦ ਦੇ ਵਿੱਚ ਅੰਦਰ ਲਿਜਾਣ ਤੋਂ ਪਹਿਲਾਂ ਡਿਸਇਨਫੈਕਟ ਕਰ ਲਓ। ਇੱਕ ਹੋਰ ਬਹੁਤ ਵੱਡੀ ਪ੍ਰੋਬਲਮ ਜਿਹੜੀ ਆ ਰਹੀ ਆ ਡਿਸਇਨਫੈਕਟਿੰਗ ਵਾਈਪਸ ਜਿਹੜੇ ਹੈਗੇ ਆ ਲੋਕ ਉਹ ਫਲਸ਼ ਕਰੀ ਜਾਂਦੇ ਟਾਇਲਟ 'ਚ ਤੇ ਉਹ ਜਿਹੜੇ ਆ ਉਹ ਘੁਲਦੇ ਨਹੀਂ ਇੰਨੀ ਜਲਦੀ। ਸੋ ਉਹਦੇ ਨਾਲ ਕਹਿੰਦੇ ਵੀ ਬਹੁਤ ਵੱਡੀ ਪ੍ਰੋਬਲਮ ਆ ਸਕਦੀ ਆ, ਤੁਹਾਡਾ ਜਿਹੜਾ ਸਾਰਾ ਸਿਸਟਮ ਆ ਪਲੰਬਿੰਗ ਦਾ ਉਹ ਸਟਕ ਹੋ ਸਕਦਾ ਤੇ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਫਿਰ ਜੇ ਸਾਰਾ ਸ਼ਟ ਡਾਊਨ ਆ ਤੇ ਤੁਹਾਨੂੰ ਬੰਦਾ ਵੀ ਫਿਰ ਫਿਕਸ ਕਰਨ ਲਈ ਨਹੀਂ ਲੱਭਣਾ। ਸੋ ਉਹਦਾ ਜ਼ਰੂਰ ਮੇਕ ਸ਼ੋਰ ਕਰੋ ਜਿਹੜੇ ਵਾਈਫਸ ਆ ਉਹਨੂੰ ਟਾਇਲਟ ਦੇ ਵਿੱਚ ਨਾ ਸੁੱਟੋ ਜੀ। ਪ੍ਰਾਪਰਟੀ ਟੈਕਸ ਰੇਟ ਦੇ ਉੱਤੇ ਤਾਂ ਨਹੀਂ ਹਜੇ ਅਜੇ ਕੋਈ ਅਪਡੇਟ ਜਿਹੜੀ ਉਹ ਨਹੀਂ, ਅਪ੍ਰੈਲ 10 ਲਾਸਟ ਡੇਟ ਆ, ਹਜੇ ਤੱਕ ਕਿਸੇ ਵੀ ਸਟੇਟ ਦੇ ਗਵਰਨਰ ਨੇ ਅਨਾਊਂਸ ਨਹੀਂ ਕੀਤਾ ਵੀ ਪ੍ਰਾਪਰਟੀ ਟੈਕਸ ਜਿਹੜਾ ਆ ਉਹ ਆਪਾਂ ਡਿਲੇ ਕਰਾਂਗੇ। ਪਰ ਨਿਊਯਾਰਕ ਦੇ ਗਵਰਨਰ ਨੇ ਮਾਰਗੇਜ ਪੇਮੈਂਟਸ ਨੂੰ ਲੈ ਕੇ ਕਿਹਾ ਸੀ ਵੀ ਜਿਹੜੇ ਲੋਕ ਲੇ ਆਫ ਹੋ ਜਾਂਦੇ ਆ ਜਿਨ੍ਹਾਂ ਦੀ ਜੌਬ ਚਲੇ ਜਾਂਦੀ ਉਹਨਾਂ ਦੀ 2 ਮਹੀਨਿਆਂ ਲਈ ਜਿਹੜੀ ਆ ਡਿਲੇ ਹੋਣੀ ਚਾਹੀਦੀ ਆ। ਹਜੇ ਉਹ ਕਨਫਰਮ ਨਹੀਂ ਹੋਇਆ,
ਜ਼ਰੂਰ ਅਜੇ ਜੀ, ਚਰਚਾਵਾਂ ਚੱਲ ਰਹੀਆਂ ਨੇ। ਬਿਲਕੁਲ ਆਪਾਂ ਤੁਹਾਨੂੰ ਜਦੋਂ ਵੀ ਹੋਇਆ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ। ਜੇ ਹੋਰ ਵੀ ਕਿਸੇ ਆਪਣੇ ਵੀਰ ਭੈਣ ਨੂੰ ਕਿਸੇ ਸਟੇਟ ਦਾ ਕੁਐਸਚਨ ਹੋਇਆ, ਜਿੰਨੀ ਕੁ ਆਪਾਂ ਇਨਫੋਰਮੇਸ਼ਨ ਕਲੈਕਟ ਕਰ ਸਕਦੇ ਹਾਂ ਉਹ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਜੀ। ਜਿਹੜੀ ਵੈਲੀ ਟਰਾਂਸਪੋਰਟੇਸ਼ਨ ਅਥਾਰਟੀ VTA ਹੈਗੀ ਆ ਸਿਲੀਕਨ ਵੈਲੀ ਦੇ ਵਿੱਚ, ਜਿਹੜੀ ਸੈਂਟਾ ਕਲਾਰਾ ਵੈਲੀ 'ਚ ਜਿਹੜੀ ਉਹ ਚੱਲਦੀ ਹੈਗੀ ਹੈ ਕਾਊਂਟੀ 'ਚ, ਉਹਨਾਂ ਨੇ ਸਾਰਿਆਂ ਦੇ ਜਿਹੜੇ ਭਾੜੇ ਆ ਉਹ ਮਾਫ ਕਰ ਦਿੱਤੇ ਆ। ਕਿਸੇ ਵੀ ਤਰੀਕੇ ਦਾ ਕਹਿੰਦੇ ਆ ਵੀ ਫੇਅਰ ਉਹਨਾਂ ਤੋਂ ਨਹੀਂ ਲਿਆ ਜਾਊਗਾ। ਤੇ ਜਿਹੜੀ ਜੇ ਕਿਸੇ ਨੇ ਬੱਸ ਦੇ ਵਿੱਚ ਚੜ੍ਹਨਾ, ਸਿਰਫ ਪਿਛਲੀ ਡੋਰ ਥਾਣੀ ਜਿਹੜੇ ਆ ਉਹ ਚੜ੍ਹ ਸਕਦੇ ਆ, ਅਗਲੀ ਡੋਰ ਉਹਨਾਂ ਨੇ ਬੰਦ ਕੀਤੀ ਆ। ਉਹ ਨਹੀਂ ਚਾਹੁੰਦੇ ਵੀ ਉਹਨਾਂ ਦਾ ਜਿਹੜਾ ਬੱਸ ਡਰਾਈਵਰ VTA ਦਾ ਜਿਹੜਾ EMPLOYEE ਆ ਉਹ ਕਿਸੇ ਦੇ ਤੋਂ ਜਿਹੜਾ ਆ ਉਹ ਕਰੋਨਾ ਵਾਇਰਸ ਜਿਹੜਾ ਉਹ ਲੈ ਲਵੇ ਤੇ ਉਹ ਬਾਅਦ ਦੇ ਵਿੱਚ ਜਿਹੜੀ ਉਹ ਪ੍ਰੋਬਲਮ ਆ ਉਹ ਆਵੇ। ਸੋ ਬਾਰਟ ਦੀ ਵੀ ਇਦਾਂ ਹੀ ਗੱਲ ਚੱਲ ਰਹੀ ਸੀ। 88% ਰਾਈਡਰਸ਼ਿਪ ਜਿਹੜੀ ਆ ਬਾਰਟ, ਜਿਹਨੂੰ ਬਹੁਤ ਸਾਰੇ ਲੋਕ, ਮਿਲੀਅਨਸ ਆਫ ਲੋਕ ਯੂਜ਼ ਕਰਦੇ ਹੈਗੇ ਆ, ਸੈਨ ਫਰਾਂਸਿਸਕੋ, ਓਕਲੈਂਡ, ਬਰਕਲੇ ਇੱਧਰ ਜਾਣ ਨੂੰ, ਉਹ ਘਟ ਗਈ ਆ। ਤੇ ਉਹ ਆਪਣੇ ਘੰਟੇ ਘਟਾਉਣ ਦੀ ਜਿਹੜੀ ਗੱਲ ਕਰ ਰਹੇ ਹੈਗੇ ਆ ਵੀ ਅਸੀਂ 3 ਘੰਟੇ ਜਿਹੜੇ ਘਟਾ ਦੇਣੇ ਆ। ਜੀ ਬਿਲਕੁਲ। ਸੋ ਇਹ ਸਾਰਾ ਕੁਝ ਜਿਹੜਾ ਇਸ ਟਾਈਮ ਚੱਲ ਰਿਹਾ ਆ, ਐਵਰੀ ਟਾਈਮ ਐਵਰੀ ਆਵਰ ਜਿਹੜਾ ਹਰਜੋਤ ਸਿੰਘ ਜੀ ਇਹ ਜ਼ਰੂਰ ਹੈਗਾ ਆ ਵੀ ਇਸ ਅਪਡੇਟਸ ਜਿਹੜੀਆਂ ਬਦਲਦੀਆਂ ਜਾ ਰਹੀਆਂ, ਕੁਛ ਨਾ ਕੁਛ ਜਿਹੜਾ ਆ ਉਹ ਕੁਛ ਨਵਾਂ ਜਿਹੜਾ ਹੁੰਦਾ ਜਾ ਰਿਹਾ ਆ। ਕਿਤੇ ਸ਼ੈਲਟਰ ਇਨ ਪਲੇਸ ਦਾ ਆਰਡਰ ਆ ਜਾਂਦਾ ਹੈ, ਕਿਤੇ ਇਹ ਚੀਜ਼ ਬੰਦ ਕਰਨ ਦੇ ਲਈ ਕਿਤੇ ਕੁਛ ਜਿਹੜਾ ਉਹ ਆ ਰਿਹਾ ਆ। ਦਿੱਲੀ ਏਅਰਪੋਰਟ ਜਿਹੜਾ ਬੰਦ ਜਿਹੜਾ ਆ ਉਹ ਹੈਗਾ ਆ ਜੀ, ਬੰਦ ਆ ਤੇ ਹੁਣ ਬੰਦ ਆ। ਜਿਹੜੇ 6 ਮਹੀਨੇ ਤੋਂ ਵੱਧ ਫਸ ਗਏ ਆ, ਸਟੇਟ ਡਿਪਾਰਟਮੈਂਟ ਵਾਲੇ ਉਹ ਪਹਿਲਾਂ ਹੀ ਚਿੱਠੀਆਂ ਪਾ ਦਿਓ, ਉਹਨਾਂ ਨੂੰ ਲਿਖ ਕੇ ਘੱਲ ਦਿਓ ਵੀ ਅਸੀਂ ਆਉਣ ਦੇ ਲਈ ਸਾਡੀ ਇਹ ਤਰੀਕ ਹੈਗੀ ਸੀਗੀ, ਤੇ ਪਰ ਕਿਉਂਕਿ ਉੱਥੇ ਏਅਰਪੋਰਟ ਬੰਦ ਹੋਣ ਕਰਕੇ ਸਾਡਾ ਇਹ ਐਕਸਟੈਂਸ਼ਨ ਜਿਹੜੀ ਉਹ ਸਾਨੂੰ ਕਰਨੀ ਪਈ ਆ। ਇਹ ਜ਼ਰੂਰ ਸਮੇਂ ਸਿਰ ਜਿਹੜੇ ਇਮੀਗ੍ਰੇਸ਼ਨ ਵਾਲਿਆਂ ਨੂੰ ਜਿਹੜੀ ਇਹ ਚਿੱਠੀ ਜ਼ਰੂਰ ਆਪਣੀ ਤੁਸੀਂ ਪਾ ਦਿਓ USCIS ਨੂੰ ਜਾਂ ਆਪਣੀ ਐਮਬੈਸੀ ਨੂੰ, ਤਾਂ ਜੋ ਉਹਨਾਂ ਨੂੰ ਪਤਾ ਹੋਵੇ ਵੀ ਤੁਹਾਡੀ ਸਿਚੁਏਸ਼ਨ ਇੱਦਾਂ ਜਿਹੜੀ ਆ ਉਹ ਕਿਉਂ ਬਣੀ ਹੈਗੀ ਆ। ਬਾਕੀ ਇਮੀਗ੍ਰੇਸ਼ਨ ਦੇ ਜਿੰਨੇ ਵੀ USCIS ਦੇ ਦਫ਼ਤਰ ਆ, ਸਾਰੇ ਦੇ ਸਾਰੇ ਉਹਨਾਂ ਨੇ ਆਮ ਲੋਕਾਂ ਦੇ ਲਈ ਐਂਟਰੀ ਤੋਂ ਜਿਹੜੇ ਉਹਨਾਂ ਨੇ ਬੰਦ ਕਰ ਦਿੱਤੇ ਆ। ਹਾਲ ਦੀ ਘੜੀ 1 ਅਪ੍ਰੈਲ ਤੱਕ ਆਖਿਆ ਸੀਗਾ। ਇਹ ਤਰੀਕ ਜਿਹੜੀ ਉਹ ਅੱਗੇ ਵੀ ਵਧਾਈ ਜਾ ਸਕਦੀ ਆ। ਜੇ ਕਿਸੇ ਦੀ ਸਿਟੀਜ਼ਨਸ਼ਿਪ ਦੀ ਇੰਟਰਵਿਊ ਆ, ਗ੍ਰੀਨ ਕਾਰਡ ਦੀ ਇੰਟਰਵਿਊ ਆ, ਜਾਂ ਹੋਰ ਕੋਈ ਵੀ ਤੁਹਾਡਾ ਜਿਹੜਾ ਉਹਨਾਂ ਦੇ ਵਿੱਚ ਆਫਿਸ ਦੇ ਵਿੱਚ ਕੋਈ ਕੰਮ ਸੀਗਾ, ਉੱਥੇ ਜਾਣ ਤੋਂ ਜਿਹੜੀ ਮਨਾਹੀ ਹੈ। DMV ਵਾਲਿਆਂ ਨੇ ਆਖਿਆ ਵੀ 60 ਦਿਨਾਂ ਤੱਕ ਬਈ ਸਾਡੇ ਕੋਲ ਤੁਸੀਂ ਨਾ ਆਓ। ਅਜੇ ਉਹਨਾਂ ਨੇ ਕੱਲ੍ਹ ਆਖਿਆ ਸੀ ਵੀ ਜਿਹਨਾਂ ਦੀਆਂ ਅਪੁਆਇੰਟਮੈਂਟਸ ਹੈਗੀਆਂ ਉਹ ਆ ਸਕਦੇ ਨੇ, ਪਰ ਫਿਰ ਵੀ ਜਾਣ ਤੋਂ ਪਹਿਲੇ ਇੱਕ ਵਾਰੀ DMV ਨੂੰ ਤੁਸੀਂ ਕਾਲ ਜਿਹੜੀ ਉਹ ਜ਼ਰੂਰ ਕਰੋ। ਮੇਕ ਸ਼ੋਰ ਕਰੋ ਵੀ ਜਿਹੜਾ ਵੀ ਤੁਹਾਨੂੰ ਜਾਣਾ ਅਲਾਊਡ ਹੈ, ਤੇ ਜਾਂ ਫਿਰ ਤੁਸੀਂ ਇਹ ਦੇਖੋ ਵੀ ਕੀ ਤੁਹਾਡੀ ਇਹ ਸਰਵਿਸ ਆਨਲਾਈਨ ਤੁਸੀਂ ਉੱਥੋਂ ਜਿਹੜੀ ਉਹ ਲੈ ਸਕਦੇ ਹੋ। ਜਿੱਦਾਂ ਡਰਾਈਵਰ ਲਾਇਸੈਂਸ ਰੀਨਿਊਅਲ ਜਾਂ ਵਹੀਕਲ ਰਜਿਸਟ੍ਰੇਸ਼ਨ ਦਾ ਜਿਹੜਾ ਰੀਨਿਊਅਲਸ ਜਿਹੜਾ ਹੁੰਦਾ ਹੈ, ਰਜਿਸਟ੍ਰੇਸ਼ਨ ਫੀਸ ਭਰਨੀ ਆ, ਜੇ ਆਨਲਾਈਨ ਕਰ ਸਕਦੇ ਹੋ ਤਾਂ ਆਨਲਾਈਨ ਕਰੋ। ਕੱਲ੍ਹ ਪਰਸੋਂ ਜਿਹੜੀ USA ਤੇ ਕੈਨੇਡਾ ਦਾ ਬਾਰਡਰ ਦੇ ਵਿੱਚ ਨਾਨ ਅਸੈਂਸ਼ੀਅਲ ਟਰੈਵਲ ਬੰਦ ਕੀਤਾ ਸੀਗਾ। ਅੱਜ USA ਤੇ ਮੈਕਸੀਕੋ ਵਾਲਿਆਂ ਦੇ ਵਿੱਚ ਗੱਲਬਾਤ ਚੱਲ ਰਹੀ ਹੈ, ਤੇ ਕਹਿੰਦੇ ਇਹਨਾਂ ਨੇ ਵੀ ਜਿਹੜਾ ਨਾਨ ਅਸੈਂਸ਼ੀਅਲ ਟਰੈਵਲ ਇਸ ਬਾਰਡਰ ਦੇ ਇਰਦ ਗਿਰਦ ਜਿਹੜਾ ਉਹ ਬੰਦ ਕੀਤਾ ਜਾ ਸਕਦਾ ਹੈ। ਤੇ ਹੁਣ ਹਰਜੋਤ ਸਿੰਘ ਜੀ, ਜਿਹੜੇ ਕੋਈ ਪੋਲੀਟੀਕਲ ਅਸਾਈਲਮ ਦਾ ਕਹਿੰਦੇ ਅਸੀਂ ਕੋਈ ਕੇਸ ਨਵਾਂ ਜਿਹੜਾ ਹਾਲ ਦੀ ਘੜੀ ਨਹੀਂ ਲੈਣਾ ਨਹੀਂ ਆ। ਜੇ ਕੋਈ ਬਾਰਡਰ ਟੱਪਣ ਦੀ ਸੋਚ ਰਿਹਾ ਤੇ ਜਾਂ ਉਸ ਪਾਸੇ ਨੂੰ ਫਸਿਆ ਆ, ਤੇ ਉਹਦੇ ਲਈ ਬਹੁਤ ਵੱਡੀ ਜਿਹੜੀ ਸਮੱਸਿਆ ਵਾਪਸ ਜਿਹੜਾ ਉਹਨਾਂ ਦੇ ਨਾਲ ਜਿਹੜੇ ਕਹਿੰਦੇ ਜੀ ਉਹ ਘੱਲ ਰਹੇ ਆ। ਇਨਫੈਕਟ ਅਸਾਈਲਮ ਦੇ ਜਿਹੜੇ ਕੇਸਾਂ ਤੇ ਇਮੀਗ੍ਰੇਸ਼ਨ ਦੀਆਂ ਕੋਟਾਂ ਲੱਗਣੀਆਂ ਸੀ, ਉਹ ਵੀ ਉਹਨਾਂ ਨੇ ਹਾਲ ਦੀ ਘੜੀ ਜਿਹੜੀਆਂ ਆਉਂਦੇ ਸਮੇਂ ਤੱਕ ਉਹਨਾਂ ਨੇ ਰੱਦ ਕੀਤੀਆਂ ਹੋਈਆਂ। ਉਹ ਵੀ ਜਿਹੜੇ ਕੇਸ ਆ ਸ਼ਾਇਦ ਉਹਨਾਂ ਦੀਆਂ ਸੁਣਵਾਈਆਂ ਨਾ ਹੋਣ। ਹੋ ਸਕਦਾ ਆ ਕਿਸੇ ਸੂਬੇ ਦੇ ਵਿੱਚ ਕਿਤੇ ਅਲਾਊਡ ਵੀ ਹੋਵੇ, ਪਰ ਮੇਕ ਸ਼ੋਰ ਕਰੋ ਵੀ ਤੁਹਾਡੀ ਆਪਣੀ ਵਕੀਲ ਦੇ ਨਾਲ ਜਿਹੜੀ ਆ ਉਹ ਗੱਲਬਾਤ ਹੋਈ ਹੋਵੇ ਜੀ। ਸੋ ਅਮਰੀਕਾ ਨੇ ਆਪਣੇ ਦੋਨੋਂ ਹੀ ਬਾਰਡਰ ਜਿਹੜੇ ਆ, ਮੈਕਸੀਕੋ ਵਾਲੀ ਸਾਈਡ ਤੇ ਕੈਨੇਡਾ ਵਾਲੀ ਸਾਈਡ ਬੰਦ ਕਰ ਦਿੱਤੇ ਆ। ਇਹ ਵੀ ਗੱਲ ਚੱਲ ਰਹੀ ਆ ਵੀ ਇੰਟਰਸਟੇਟ ਜਿਹੜੀਆਂ ਫਲਾਈਟ ਜਾਂ ਇੰਟਰਸਟੇਟ ਟਰੈਵਲ ਵੀ ਬੰਦ ਹੋਵੇ, ਤੇ ਇੰਟਰਨੈਸ਼ਨਲ ਫਲਾਈਟਸ ਵੀ ਜਿਹੜੀਆਂ ਆ ਉਹ ਲਗਭਗ ਬੰਦ ਵਾਲੇ ਕੰਮ ਆ, ਕਿਉਂਕਿ ਯੂਰਪ ਤੋਂ ਸਾਰਾ ਬੰਦ ਕੀਤਾ ਸੀ। ਇੰਡੀਆ ਦੀਆਂ ਬਹੁਤ ਸਾਰੇ ਕੁਐਸਚਨ ਆ, ਲੋਕ ਆਪਣੇ ਫਸੇ ਹੋਏ ਆ। ਇੰਡੀਆ ਨੇ 1 ਹਫ਼ਤੇ ਲਈ ਜਿਹੜੀਆਂ ਬੰਦ ਕੀਤੀਆਂ ਆ ਫਲਾਈਟਾਂ, ਪਰ ਮੈਨੂੰ ਨਹੀਂ ਲੱਗਦਾ ਵੀ ਅਮਰੀਕਾ ਵਾਲੇ ਹਜੇ 2-4 ਵੀਕ ਆਉਣ ਦੇਣਗੇ। ਸੋ ਇੱਦਾਂ ਹੀ ਸੁਣਦੇ ਰਹੋ, ਜੋ ਅਪਡੇਟ ਹੋਈ ਉਹ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਪਰ ਇੰਡੀਆ ਵਾਲੇ ਜਿਹੜੇ ਕੋਲ ਜਾਂਦੇ ਆ, ਤੁਹਾਨੂੰ ਪਤਾ ਉੱਥੇ ਦਿੱਲੀ ਖਰਾਬ ਬਹੁਤ ਕਰਦੇ ਆ। ਸੋ ਪਲੀਜ਼ ਮੇਕ ਸ਼ੋਰ ਕਰ ਲਓ, ਦਿੱਲੀ ਦਾ ਏਅਰਪੋਰਟ ਉਹਨੇ ਬੰਦ ਕੀਤਾ ਹੈ, ਕੋਈ ਵੀ ਇੰਟਰਨੈਸ਼ਨਲ ਫਲਾਈਟ ਨਹੀਂ ਜਾ ਰਹੀ। ਸੋ ਉੱਥੇ ਜਾ ਕੇ ਅੱਜ ਤਾਂ ਪੰਜਾਬ ਦੇ ਵਿੱਚ ਉਹਨੇ ਸਾਰਾ ਵੈਸੇ ਟ੍ਰੈਫਿਕ ਹੀ ਬੰਦ ਕੀਤਾ ਸੀ ਸਾਰਾ ਜੀ ਬਿਲਕੁਲ। ਸਾਰੇ ਪਾਸੇ ਸ਼ਟਡਾਊਨ ਹੀ ਜਿਹੜੇ ਆਲਮੋਸਟ ਸਾਰੇ ਮੁਲਕਾਂ ਦੇ ਵਿੱਚ ਇੱਦਾਂ ਸੂਬਿਆਂ 'ਚ ਉੱਥੇ ਉਹ ਕਰ ਰਹੇ ਨੇ। ਨਿਊ ਜਰਸੀ ਤੋਂ ਭੈੜੀ ਖਬਰ ਇਹ ਆ ਰਹੀ ਹੈ, ਇੱਕ ਪਰਿਵਾਰ ਦੇ ਜਿਹੜੇ 7 ਜੀ ਆ ਉਹਨਾਂ ਨੂੰ ਕਰੋਨਾ ਵਾਇਰਸ ਜਿਹੜਾ ਹੋ ਗਿਆ। 4 ਆਲਰੇਡੀ ਉਸ ਪਰਿਵਾਰ ਦੇ ਜੀ ਮਾਰੇ ਜਾ ਚੁੱਕੇ ਆ, 3 ਜਿਹੜੇ ਆ ਉਹ ਹਸਪਤਾਲ ਦੇ ਬਹੁਤ ਸੀਰੀਅਸ ਆ। ਕੰਡੀਸ਼ਨ। ਸੋ ਇਹ ਤੋਂ ਨਾ ਸਾਨੂੰ ਸੋਚਣਾ ਚਾਹੀਦਾ। ਮੈਂ ਫੋਟੋ ਦੇਖ ਕੇ ਰੋਣ ਆਦਾ, ਰਾਜਕਨਵੀਰ ਸਿੰਘ ਜੀ, ਵੀ ਪੂਰੇ ਪਰਿਵਾਰ ਦੀ ਫੋਟੋ ਆ। 4 ਜਾਣੇ ਦੇਖੋ ਇੱਕ ਪਰਿਵਾਰ ਦੇ ਇੱਕ ਦਿਨ 'ਚ ਮਰ ਗਏ, 3 ਜਾਣੇ ਬਹੁਤ ਸੀਰੀਅਸ ਆ। ਤੇ ਹਜੇ ਵੀ ਆਪਾਂ ਜਿਹੜੇ ਆ ਕਈ ਜਗ੍ਹਾ ਪਾਰਟੀਆਂ ਕਰ ਰਹੇ, ਸੋ ਸਾਨੂੰ ਲੈਸਨ ਲਰਨ ਕਰਨਾ ਚਾਹੀਦਾ ਆ। ਇਹ ਬਹੁਤ ਹੀ ਸੀਰੀਅਸ ਹੈਗਾ ਆ।
ਆਪ ਵੀ ਅਸੀਂ ਨੁਕਸਾਨ ਕਰਾਂਗੇ, ਹੋਰ ਵੀ ਕਿਸੇ ਆਪਣੇ ਦੋਸਤ ਮਿੱਤਰ ਰਿਸ਼ਤੇਦਾਰ ਦਾ ਨੁਕਸਾਨ ਕਰਾਂਗੇ। ਜੀ। ਸੋ ਪਲੀਜ਼ ਡਿਸਟੈਂਸ ਜਿਹੜਾ ਬਣਾਈ ਰੱਖੋ, ਕਿਸੇ ਤਰ੍ਹਾਂ ਦੀ ਪਾਰਟੀ ਨਾ ਕਰੋ, ਇਹ ਤੋਂ ਜਿਹੜਾ ਬਚਾਅ ਰੱਖੋ, ਕਿਤੇ ਵੀ 5-7 ਬੰਦਿਆਂ ਤੋਂ ਵੱਧ ਇਕੱਠੇ ਨਾ ਹੋ। ਆਲਰੇਡੀ 10 ਤੋਂ ਵੱਧ ਉਹਨਾਂ ਨੇ ਗੈਦਰਿੰਗ ਦੇ ਉੱਤੇ ਜਿਹੜਾ ਉਹ ਰੋਕ ਉਹ ਲਾਈ ਹੋਈ ਆ ਭਾਈ। ਇਹਨਾਂ ਦੀ ਪਲੀਜ਼ ਜਿਹੜੀ ਆ ਕਿਰਪਾ ਕਰਕੇ ਉਹ ਤੁਸੀਂ ਸੁਣੋ। ਇਹ ਇੱਕ ਸਬਕ ਹੋਣਾ ਚਾਹੀਦਾ। ਜਿਹੜੇ ਲੋਕ ਪਰਵਾਹ ਨਹੀਂ ਕਰਦੇ ਵੀ ਇੱਦਾਂ ਜਿਹੜਾ ਜਦੋਂ ਕਿਸੇ ਪਰਿਵਾਰ ਦੇ ਉੱਤੇ ਵਿਪਤਾ ਪੈਂਦੀ ਹੈ ਤੇ ਇੱਦਾਂ ਭਾਰੀ ਜਿਹੜੀ ਉਹ ਪੈ ਜਾਂਦੀ ਆ। ਸੋ ਇਹ ਸਿਚੁਏਸ਼ਨ ਜਿਹੜੀ ਆ ਇਸ ਹਿਸਾਬ ਦੇ ਨਾਲ ਹੈਗੀ ਆ। ਸੋ ਸਾਰੇ ਹੀ ਆਪਾਂ ਇੱਕ ਵਾਰੀ ਫੇਰ ਜਾਂਦੇ ਜਾਂਦੇ ਦੱਸੀਏ, ਕੈਲੀਫੋਰਨੀਆ ਦੇ ਸਾਰੇ ਹੀ ਸ਼ਹਿਰ, ਜਿੱਥੇ ਮਰਜ਼ੀ ਤੁਸੀਂ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਆ, ਸਾਰੇ ਪਾਸੇ ਨਾਨ ਅਸੈਂਸ਼ੀਅਲ ਵਰਕ ਜਿਹੜੇ ਆ ਉਹਨਾਂ ਨੇ ਸ਼ਟ ਡਾਊਨ ਜਿਹੜੇ ਉਹ ਕਰ ਦਿੱਤੇ ਆ, ਬੰਦ ਜਿਹੜੇ ਉਹਨਾਂ ਨੇ ਉਹ ਕਰ ਦਿੱਤੇ ਆ। ਕਿਰਪਾ ਕਰਕੇ ਇਸ ਨੂੰ ਜਿਹੜਾ ਸਮਝੋ, ਬਾਰ-ਬਾਰ ਆਪਣੇ ਸ਼ਹਿਰ ਦਾ ਨਾਮ ਲਿਖ ਕੇ ਨਾ ਭੇਜੋ ਵੀ ਇੱਥੇ ਕੀ ਆ ਤੇ ਇੱਥੇ ਕੀ ਆ। ਕੈਲੀਫੋਰਨੀਆ ਦੇ ਵਿੱਚ, ਨਿਊਯਾਰਕ ਦੇ ਵਿੱਚ, ਪੈਂਸਲਵੇਨੀਆ ਦੇ ਵਿੱਚ, ਜਿੱਥੇ ਵੀ ਤੁਸੀਂ ਰਹਿੰਦੇ ਹੋ, ਉਹਨਾਂ ਸਾਰੇ ਥਾਵਾਂ ਦੇ ਉੱਤੇ ਨਾਨ ਅਸੈਂਸ਼ੀਅਲ ਕੰਮ ਜਿਹੜੇ ਆ ਉਹ ਉਹਨਾਂ ਨੇ ਬੰਦ ਕਰ ਦਿੱਤੇ ਹੋਏ ਨੇ। ਸੋ ਇਸ ਨੂੰ ਜਿਹੜਾ ਆ ਉਹ ਜ਼ਰੂਰ ਜਿਹੜਾ ਇਸ ਨੂੰ ਕਿਰਪਾ ਕਰਕੇ ਸਮਝ ਲਿਆ ਜਾਵੇ। ਹਜ਼ਾਰਾਂ ਦੀ ਸੰਖਿਆ ਦੇ ਵਿੱਚ ਵਿਸ਼ਵ ਦੇ ਹੋਰ ਮੁਲਕਾਂ ਦੇ ਵਿੱਚ ਮੌਤਾਂ ਜਿਹੜੀਆਂ ਉਹ ਹੋ ਚੁੱਕੀਆਂ ਹੋਈਆਂ ਨੇ। 10,000 ਤੋਂ ਆਂਕੜਾ ਜਿਹੜਾ ਮਰਨ ਵਾਲਿਆਂ ਦਾ ਉਹ ਪਾਰ ਹੋ ਚੁੱਕਾ ਆ। ਸੋ ਕਿਰਪਾ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਸਮਝੋ। ਏਅਰਪੋਰਟ ਬੰਦ ਨੇ, ਖੁੱਲ੍ਹੇ ਨੇ, ਆਪਣੀ ਏਅਰਲਾਈਨ ਨੂੰ ਕਿਰਪਾ ਕਰਕੇ ਕਾਲ ਕਰਕੇ ਕਨਫਰਮ ਕਰ ਲਓ। ਪਰ ਦਿੱਲੀ ਵਾਲਿਆਂ ਨੇ, ਇੰਡੀਆ ਵਾਲਿਆਂ ਨੇ ਆਖਿਆ ਵੀ ਅਸੀਂ ਕਮਰਸ਼ੀਅਲ ਫਲਾਈਟਾਂ ਜਿਹੜੀਆਂ ਆ ਉਹ ਇੱਥੇ ਜਿਹੜੀਆਂ ਉਹ ਨਹੀਂ ਲੈਂਡ ਹੋਣ, ਉਹਨਾਂ ਨੇ ਜਿਹੜੀਆਂ ਉਹ ਦੇਣੀਆਂ। ਸੋ ਉੱਧਰੋਂ ਇੱਧਰ ਨੂੰ ਆ ਸਕਦੇ ਆ ਕਿ ਨਹੀਂ, ਇਹ ਇੱਕ ਵਾਰੀ ਤੁਸੀਂ ਉਹਨਾਂ ਨੂੰ ਕਾਲ ਕਰਕੇ ਜਿਹੜਾ ਉਹ ਪੁੱਛ ਲਿਆ ਜਾਵੇ। ਸੋ ਇਸ ਚੀਜ਼ ਨੂੰ ਜਿਹੜਾ ਜ਼ਰੂਰ ਤੁਸੀਂ ਕਨਫਰਮ ਕਰ ਲਓ। USA ਦੇ ਵਿੱਚ ਵੀ ਕਾਫੀ ਜ਼ਿਆਦਾ ਜਿਹੜੇ ਕੇਸ ਆ ਉਹ ਹੋ ਚੁੱਕੇ ਹੋਏ ਨੇ। 15,000 ਤੋਂ ਵੱਧ ਤਕਰੀਬਨ ਜਿਹੜੇ ਕੇਸ ਆ ਹੋ ਚੁੱਕੇ ਨੇ। 200 ਤੋਂ ਵੱਧ ਮੌਤਾਂ ਜਿਹੜੀਆਂ ਹੋ ਚੁੱਕੀਆਂ ਨੇ। ਇਹ ਚੀਜ਼ ਜਿਹੜੀਆਂ ਆਪਾਂ ਤੁਹਾਨੂੰ ਦੱਸਦੇ ਜਾਈਏ, ਇਹ ਮਜ਼ਾਕ ਦੀ ਗੱਲ ਜਿਹੜੀ ਉਹ ਬਿਲਕੁਲ ਨਹੀਂ ਆ। ਇਸ ਨੂੰ ਸੀਰੀਅਸਲੀ ਜਿਹੜਾ ਉਹ ਲਿਆ ਜਾਵੇ। ਸੋਸ਼ਲ ਡਿਸਟੈਂਸਿੰਗ ਜਿਹੜਾ ਸ਼ਬਦ ਵਰਤਿਆ ਜਾਂਦਾ, ਇੱਕ ਦੂਜੇ ਤੋਂ ਜਿਹੜੀਆਂ ਦੂਰੀਆਂ ਬਣਾ ਕੇ ਰੱਖਣ ਦਾ ਆ, ਉਹ ਹਾਲ ਦੀ ਘੜੀ ਭਾਈ ਬਣਾ ਕੇ ਰੱਖੋ, ਜਿੰਨੀ ਦੇਰ ਤੱਕ ਇਹ ਮਾਹੌਲ ਜਿਹੜਾ ਮੁੜ ਕੇ ਸੁਖਾਲਾ ਨਹੀਂ ਹੋ ਜਾਂਦਾ। ਹੋਰ ਵੱਡੀ ਜਿਹੜੀ ਸਮੱਸਿਆ ਪ੍ਰੋਬਲਮ ਹਰਜੋਤ ਸਿੰਘ ਜੀ ਆ ਰਹੀ ਆ ਇਟਲੀ ਦੇ ਵਿੱਚ। ਉੱਥੇ ਦਾ ਇੱਕ ਜਿਹੜਾ ਮੁੱਖ ਡਾਕਟਰ ਸੀਗਾ, ਜਿਹੜਾ ਇਹ ਇੱਕ ਕਰੋਨਾ ਵਾਇਰਸ ਦੇ ਨਾਲ ਲੜ ਰਿਹਾ ਸੀ, ਉਹਨੂੰ ਵੀ ਮਰੀਜ਼ ਤੋਂ ਕਰੋਨਾ ਵਾਇਰਸ ਖੁਦ ਨੂੰ ਹੋ ਗਿਆ ਤੇ ਫਿਰ ਵਿਚਾਰਾ ਆਈਸੋਲੇਸ਼ਨ ਦੇ ਵਿੱਚ ICU 'ਚ ਇਕੱਲਾ ਜਿਹੜਾ 57 ਸਾਲ ਦਾ ਡਾਕਟਰ ਆ, ਉਸ ਦੀ ਜਿਹੜੀ ਉਹ ਮੌਤ ਹੋ ਗਈ ਆ। ਉੱਥੋਂ ਦੇ ਪ੍ਰਾਈਮ ਮਿਨਿਸਟਰ ਨੇ 400 ਡਾਕਟਰਾਂ ਦੀ ਇੱਕ ਨਵੀਂ ਫੌਜ ਜਿਹੜੀ ਤਿਆਰ ਕੀਤੀ ਹੈ, ਜਿਹੜੇ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਪ੍ਰਭਾਵਿਤ ਇਲਾਕੇ ਨੇ, ਉੱਥੇ ਉਹਨਾਂ ਨੂੰ ਜਿਹੜਾ ਉਹ ਘੱਲਿਆ ਜਾ ਰਿਹਾ ਆ। ਬੁਰੇ ਹਾਲ ਹੋਏ ਪਏ ਨੇ ਇਹਨਾਂ ਹੈਲਥ ਅਫੀਸ਼ੀਅਲ, ਹੈਲਥ ਵਰਕਰਸ ਦੇ। ਆਪਣੀ ਨਹੀਂ ਤੇ ਇਹਨਾਂ ਦੇ ਬਾਰੇ ਸੋਚੋ ਵੀ ਤੁਸੀਂ ਬਿਮਾਰ ਹੋ ਕੇ ਫਿਰ ਉਹਨਾਂ ਤੱਕ ਜਾਓਗੇ ਤੇ ਉਹ ਵਿਚਾਰੇ ਕਿੰਨਾ ਕੁ ਚਿਰ ਜਿਹੜਾ ਆ ਉਹ ਸਰਵਾਈਵ ਇਸ ਤਰੀਕੇ ਨਾਲ ਕਰ ਸਕਦੇ ਆ। ਰਿਟਾਇਰਡ ਵੀ ਲੋਕਾਂ ਨੂੰ ਜਿਹੜਾ ਵਾਪਸ ਬੁਲਾਉਣ ਦੀਆਂ ਗੱਲਾਂ ਜਿਹੜੀਆਂ ਉਹ ਆਖ ਦਿੱਤੀਆਂ ਗਈਆਂ ਹੋਈਆਂ ਨੇ। ਸੋ ਇਹ ਸਾਰਾ ਕੁਝ ਜਿਹੜਾ ਇਸ ਟਾਈਮ ਚੱਲ ਰਿਹਾ। ਮਾਫੀ ਚਾਹੁੰਦੇ ਹਾਂ ਅਸੀਂ ਤੁਹਾਡੀਆਂ ਕਾਲ ਨਹੀਂ ਲੈ ਰਹੇ ਜੀ, ਕਿਉਂਕਿ ਅਪਡੇਟਸ ਜਿਹੜੀਆਂ ਹੋਰ ਬਹੁਤ ਜ਼ਿਆਦਾ ਆਲਰੇਡੀ ਜਿਹੜੀਆਂ ਹੈਗੀਆਂ, ਜਿਹੜੀਆਂ ਆਪਾਂ ਤੁਹਾਨੂੰ ਆਲਰੇਡੀ ਦੱਸ ਰਹੇ ਹੈਗੇ। ਸੋ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਸ਼ਾਮ ਨੂੰ 6 ਵਜੇ ਫਿਰ 6 ਵਜੇ ਦੇ ਕਰੀਬ ਆਪਾਂ ਤੁਹਾਨੂੰ ਆਉਣ ਵਾਲੇ ਜਿਹੜੇ ਕੁਝ ਘੰਟਿਆਂ 'ਚ ਕੀ ਹੋਊਗਾ ਉਹ ਫੇਸਬੁੱਕ ਦੇ ਉੱਤੇ ਲਾਈਵ ਦੇ ਉੱਤੇ ਜਿਹੜਾ ਤੁਹਾਡੇ ਨਾਲ ਤੇ ਉਸ ਤੋਂ ਬਾਅਦ ਰੇਡੀਓ ਤੇ ਵੀ ਤੁਸੀਂ ਸੁਣ ਸਕੋਗੇ। ਸੋ ਹੁਣ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਆਪਾਂ ਇਜਾਜ਼ਤ ਲੈਣ ਤੋਂ ਪਹਿਲਾਂ ਜ਼ਰੂਰ ਆਪਾਂ ਜਿੰਨੇ ਵੀ ਸਾਡੇ ਸਰੋਤੇ ਆ ਸਾਰਿਆਂ ਨੂੰ ਜਿਹੜੀ ਅਰਦਾਸ ਕਰਨੀ ਚਾਹੀਦੀ ਹੈ ਵੀ ਜਿਹੜੀ ਆ ਗੁਰੂ ਮਹਾਰਾਜ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਇਸ ਜਿਹੜੀ ਬਿਮਾਰੀ ਆ ਇਹ ਤੋਂ ਛੁਟਕਾਰਾ ਮਿਲੇ। ਪੂਰੀ ਦੁਨੀਆ ਦੇ ਵਿੱਚ ਜਿਹੜੀ ਆ ਸਾਰੀ ਦੁਨੀਆ ਦੀ ਜਿਹੜੀ ਭਲਾਈ ਹੋਵੇ ਜੀ। ਤੇ ਹੁਣ ਇੱਥੇ ਜਿਹੜਾ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਜੋ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM KIID